लोक सभा चोणां सिर ते है ते सानू यह साफ दिख रहा कि यह मामला किसी भी पल किसी भी वेले किसी भी खूनी टक्कर विच बदलिया जा सकता। अज मोदी दे हिंदू तवी ब्रिगेड वालों भाजपा ब्रिगेड वालों राम मंदिर के बहाने मुल्क दे विच वहशत भरिया माहौल सिरजण दी तैयारियां चल रही ने। जे भाजपा ब्रिगेड नूं खून खराबा पुगदा होवे लाहा मिलदा होवे उन्होंने कोई कसर नहीं छड्डनी। कदे कांग्रेस नूं लाभ हुंदा देख के सिखां दा घाण करन कराउण दे हक विच डट जांदी है सारी मशीनरी ते कदे मुसलमानां दा घाण करन कराउण विच डट जांदी है सारी मशीनरी। ते इस सिस्टम दीयां करतूतां इस सिस्टम दा कोझा पक्ष नशर करन कराउण दी थां ਉਹ ਕਾਦੇ ਸਿਆਣੇ ਆ ਜਿਹੜੇ ਕਹਿੰਦੇ ਆ ਵੀ ਉਹ ਸ਼ਰਾਰਤੀ ਅਨਸਰ ਨੇ ਜਿਹੜੇ ਇਸ ਗੰਦੇ ਭੈੜੇ ਗਲੇ ਸੜੇ ਨਿਜ਼ਾਮ ਦੇ ਖਿਲਾਫ ਲੜਦੇ। ਮੇਰਾ ਸਰਸਾ ਦੇ ਮੁਖੀ ਜਿਹਨੂੰ ਕਿ ਬਲਾਤਕਾਰਾਂ ਤੇ ਕਤਲਾਂ ਦੇ ਦੋਸ਼ ਵਿੱਚ ਡਬਲ ਉਮਰ ਕੈਦ ਸੁਣਾਈ ਗਈ, ਅੱਜ ਉਹਨੂੰ ਫੇਰ 50 ਦਿਨ ਦੀ ਪੈਰੋਲ ਜਿਹੜੀ ਆ ਉਹ ਮਿਲੀ ਹੈ। आर्डर यह किया कि यूपी के बागपत के बरनावा आश्रम विच पैरोल का समा वो बताऊगा। एक बलात्कारी बंदा है जिन्हें आपदे आश्रम दे विच ओनू इज्जतदार सत्कारयोग पिता स्वरूप मनदियां उन्हां मासूम बालड़ियां दे नाल होर बहुत भयानक जो जुर्म कीते पाप कीते वो परिवार वो बच्चियां जिन्हां दे उत्ते जुर्म होए आ वो की महसूस करते होने। भाई कुलवंत सिंह राउके जदों डिब्रूगढ़ जेल चों पंजाब आया तां ओनू इहदे वांग कोई सुख सहूलत नहीं दित्ती गई। चक के ओनू CIA स्टाफ मोगे बंद कर किसी अफसर ने किसी वकील ने किसी सिस्टम के हिस्से ने शर्म नहीं मनी कि असीं इहनूं लैके चलीए अपने चाचे दा इहदे दा संस्कार आ। सरदार सिमरजीत सिंह मान जिहड़े इस वेले संगरूर तो लोक सभा के मैंबर चुने हुए ने वो मिलन पहुंचते आ CIA स्टाफ दे विच आपदे साथियां समेत उन्हां नूं भी मिलन नहीं दिता। ਜਿਹੜੇ ਬੰਦੇ ਪੰਥ ਲਈ ਪੰਜਾਬ ਲਈ ਕੌਮ ਲਈ ਬਹੁਤ ਡੈਡੀਕੇਸ਼ਨ ਤੇ ਕਮਿਟਮੈਂਟ ਨਾਲ ਤੁਰੇ ਹੋਏ ਨੇ, ਜਦੋਂ ਉਹ ਚਾਰੇ ਪਾਸਿਓਂ ਨਿਰਾਸ਼ ਹੋ ਜਾਣ ਤੋਂ ਬਾਅਦ ਕੋਈ ਸਟੈਪ ਚੱਕ ਲੈਣ ਫਿਰ ਆਪਾਂ ਉਹਨਾਂ ਨੂੰ ਸ਼ਰਾਰਤੀ ਅਨਸਰ ਮੋਰਚੇ ਨੂੰ ਕਰਾਹੇ ਪਾਉਣ ਵਾਲੇ ਤੇ ਮਾੜੇ ਬੰਦੇ ਸਾਬਤ ਕਰੀਏ। ਇਹ ਆ ਸਿਆਣਪਾ ਅੱਜ ਦੇ ਸਮੇਂ। ਇਹ ਜਿਹੜੇ ਕੁਲਵੰਤ ਸਿੰਘ ਰਾਊਕੇ ਤੇ ਹੋਰ ਨੌਜਵਾਨ ਨੇ ਇਹ ਕੀ ਨੇ? शरारती अनसर ने जी। ये जी माहौल खराब करते हाँ बलात्कारी आदियां धीआं बच्चियां वर्गियां नूं रेप करने वाला जिहड़ा वो नहीं माहौल खराब करता। ये नौजवान माहौल खराब करते हैं क्योंकि हक ते इंसाफ की गल। ये नौजवान जिहड़े पंथ ते पंजाब की गल करते हैं, जिहड़े सिख कौम की सरगर्मी च हिस्सा लेंदे, ਜਿਹੜੇ ਪੰਥਕ ਤੌਰ ਤੇ ਆਵਾਜ਼ ਬੁਲੰਦ ਕਰਨਾ ਆਪਦਾ ਫਰਜ਼ ਸਮਝਦੇ, ਉਹਨਾਂ 15 ਤੋਂ 50 ਸਾਲ ਦੇ ਵਿਚਾਲੇ ਅਨੇਕਾਂ ਸਿੱਖ ਨੌਜਵਾਨਾਂ ਨੂੰ ਥਾਣਿਆਂ 'ਚ ਸੱਦ ਕੇ ਜਲੀਲ ਕੀਤਾ ਜਾਂਦਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ सिख कौम आपदे किसी मसले उत्ते किसी इशू उत्ते सरगर्मी करती है, एक्टिविटी हुंदी है, जोर फड़दा कोई संघर्ष, उदों दो तीन गल्लां जिहड़ियां ने वो बड़ियां तेजी नाल, क्योंकि अज सोशल मीडिया का जमाना इहदे राहीं उभारियां जांदियां ने। एक तां इह कहा जांदा कि शरारती अनसरां तो बच के रहियो, दूजा इह कहा जांदा भी देखियो किते माहौल ना खराब हो जाए, तीजा यह कहा जाता बई कुछ लोग इस मौके का फायदा चक के किते इस शांतिपूर्वक
ਅਤੇ ਲੋਕਤੰਤਰੀ ਢੰਗ ਤਰੀਕਿਆਂ ਨਾਲ ਲੜੀ ਜਾ ਰਹੀ ਲੜਾਈ ਨੂੰ ਕਰਾਹੇ ਨਾ ਪਾ ਦੇਣ। ਇਹੋ ਜਿਹੀਆਂ ਗੱਲਾਂ ਆਪਾਂ ਹਰ ਜੱਦੋ ਜਹਿਦ ਮੌਕੇ ਸੁਣਦੇ ਆ। ਕਿਸਾਨ ਸੰਘਰਸ਼ ਮੌਕੇ ਤਾਂ ਕਿਉਂਕਿ ਟਾਈਮ ਜ਼ਿਆਦਾ ਲੱਗਿਆ, ਜਿੰਨਾ ਵਕਤ ਜ਼ਿਆਦਾ ਲੱਗਿਆ ਉਨਾ ਜ਼ਿਆਦਾ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਕਹਿਣ ਸੁਣਨ ਵਾਲਿਆਂ ਨੂੰ ਖੁੱਲੀ ਛੁੱਟੀ ਮਿਲੀ ਰਹੀ। ਪਰ ਜਦੋਂ ਬਰਗਾੜੀ ਬੇਅਦਬੀ ਕਾਂਡ ਦੇ ਮਾਮਲੇ ਵਿੱਚ ਭਾਈ ਧਿਆਨ ਸਿੰਘ ਮੰਡ ਹੋਣਾ ਨੇ ਮੋਰਚਾ ਲਾਇਆ, ਉਹਨਾਂ ਦੇ ਉਸ ਮੋਰਚੇ ਦੌਰਾਨ ਵੀ ਇਹਨਾਂ ਗੱਲਾਂ ਦਾ ਅਸੀਂ ਬਾਰ-ਬਾਰ ਪਾਠ ਸੁਣਦੇ ਰਹੇ ਹਾਂ। ਤੇ ਜਦੋਂ ਮੋਰਚੇ ਦੇ ਬਾਰੇ ਆਪਦੀ ਮਰਜ਼ੀ ਨਾਲ ਫੈਸਲਾ ਕਰਕੇ ਭਾਈ ਧਿਆਨ ਸਿੰਘ ਮੰਡ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਹਨਾਂ ਦੀ ਸੰਗਤ ਵੱਲੋਂ ਆਲੋਚਨਾ ਹੋ ਰਹੀ ਸੀ, ਉਦੋਂ ਵੀ ਤੇ ਹੁਣ ਤੱਕ ਵੀ ਜਦੋਂ ਵੀ ਕਿਤੇ ਉਹਨਾਂ ਨਾਲ ਗੱਲਬਾਤ ਹੁੰਦੀ ਆ ਜਾਂ ਕਿਤੇ ਕਰਦੇ ਆ, ਤੁਸੀਂ ਸੁਣਿਆ ਹੋਣਾ, ਉਹ ਕਹਿੰਦੇ ਹੁੰਦੇ ਆ ਵੀ ਮੇਰੇ ਲਈ ਇਹ ਬਹੁਤ ਵੱਡੀ ਮਾਣ ਵਾਲੀ, ਮੈਂ ਆਪਦੇ ਆਪ ਤੇ ਇਸ ਗੱਲ ਦਾ ਮੈਨੂੰ ਫਖਰ ਆ ਵੀ ਅਸੀਂ ਕੋਈ ਅਣਸਖਾਵੀ ਘਟਨਾ ਨਹੀਂ ਵਾਪਰਨ ਦਿੱਤੀ ਤੇ ਬਿਲਕੁਲ ਸ਼ਾਂਤੀਪੂਰਵਕ ਤਰੀਕੇ ਨਾਲ ਅਸੀਂ ਇਹ ਮੋਰਚਾ ਇੰਨੇ ਮਹੀਨੇ ਚਲਾ ਲਿਆ ਤੇ ਕਿਸੇ ਦੀ ਜਾਨ ਨਹੀਂ ਗਈ। ਏਦਾਂ ਦੀਆਂ ਗੱਲਾਂ ਮਤਲਬ ਕਰਕੇ ਉਹ ਆਪਦੇ ਆਪ ਨੂੰ ਜਸਟੀਫਾਈ ਕਰਦੇ। ਇਹ ਸਾਰੀਆਂ ਗੱਲਾਂ ਬਾਤਾਂ ਅੱਜ ਅਸੀਂ ਕਿਉਂ ਛੇੜੀਆਂ ਨੇ ਵੀ ਇੱਕ ਪਾਸੇ ਇੰਡੀਅਨ ਸਟੇਟ ਆ ਜਿਹੜੀ ਸਿੱਖਾਂ ਨੂੰ ਹਰ ਮੁੱਦੇ ਉੱਤੇ ਜਾਂ ਤਾਂ ਇੰਨਾ ਕੁ ਥਕਾ ਦੇਣਾ ਚਾਹੁੰਦੀ ਆ, ਇੰਨਾ ਕੁ ਭੜਕਾ ਦੇਣਾ ਚਾਹੁੰਦੀ ਆ ਕਿ ਸਿੱਖ ਅੱਕ ਕੇ ਡਿਪਰੈਸ ਹੋ ਕੇ ਆਪਦੇ ਉਸ ਮਸਲੇ ਦੇ ਬਾਰੇ ਮੰਨ ਲੈਣ ਵੀ ਇਹਦਾ ਕੋਈ ਹੱਲ ਨਹੀਂ। ਜਾਂ ਦੂਜੀ ਗੱਲ ਆ ਵੀ ਸਿੱਖਾਂ ਨੂੰ ਇਹ ਲੱਗਣ ਲੱਗ ਜਾਵੇ ਵੀ ਇਹਨਾਂ ਮਸਲਿਆਂ ਦੇ ਹੱਲ ਲਈ ਆ ਜਿਹੜਾ ਲੋਕਤੰਤਰੀ ਤੇ ਸ਼ਾਂਤਮਈ ਸੰਘਰਸ਼ ਵਾਲਾ ਛੁਣਛਣਾ ਨਾ, ਇਹਦਾ ਕੋਈ ਫਾਇਦਾ ਨਹੀਂ। ਫਿਰ ਮਤਲਬ ਕਿ ਦੂਜੇ ਪਾਸੇ ਨੂੰ ਜਾਇਆ ਜਾਵੇ। ਸੋ ਇਸ ਗੱਲ ਦੇ ਵਿੱਚ ਸਟੇਟ ਦੀ ਇਸ ਜਿਹੜੀ ਮੰਦ ਨੀਤੀ ਆ, ਮਾੜੀ ਭਾਵਨਾ, ਇਹਦੇ ਉੱਤੇ ਚਰਚਾ ਕਰਨ ਕਰਾਉਣ ਦੀ ਬਜਾਏ, ਹੁਣ ਸਿਆਣੇ ਤਾਂ ਬੁੱਧੀਜੀਵੀ ਵਿਦਵਾਨ ਸੱਜਣ ਚਿੰਤਕ ਸੱਜਣ ਤਾਂ ਉਹ ਹੁੰਦੇ ਆ ਨਾ ਜਿਹੜੇ ਸਾਡੀ ਕੌਮ ਨੂੰ ਇਹ ਮਤ ਦੇਣ ਕਿ ਸਟੇਟ ਦੇਖੋ ਕਿੰਨੀ ਭੈੜੀ ਨੀਤੀ ਤੇ ਆ, ਕਿੰਨਾ ਖਤਰਨਾਕ ਏਜੰਡਾ ਲੈ ਕੇ ਬੈਠੀ ਆ ਕਿ ਇਹਨਾਂ ਦੀ ਗੱਲ ਨਹੀਂ ਕੋਈ ਸੁਣਨੀ, ਗੱਲ ਨਹੀਂ ਕੋਈ ਮੰਨਣੀ, ਪਰ ਇਹੋ ਜਿਹੇ ਹਾਲਾਤ ਬਣਾਉਣੇ ਆ ਬਈ ਜਾਂ ਤਾਂ ਇਹ ਆਪਦਾ ਆਰਾਮ ਨਾਲ ਹਾਰ ਮੰਨ ਕੇ ਘਰੇ ਤੁਰ ਜਾਣ ਜਾਂ ਫਿਰ ਦੂਜੇ ਪਾਸੇ ਨੂੰ ਤੁਰ ਪੈਣ। ਇਹ ਗੱਲ ਸਮਝਾਉਣ ਤੇ ਇਹਦੇ ਵਿੱਚੋਂ ਕੋਈ ਹੱਲ ਕੱਢਣ ਦੀ ਬਜਾਏ ਜਿਹੜੇ ਸਿਆਣੇ ਸਮਝਦੇ ਆਪਦੇ ਆਪ ਨੂੰ, ਉਹਨਾਂ ਦਾ ਕੀ ਹਿਸਾਬ ਕਿਤਾਬ ਹੁੰਦਾ ਹਰ ਵਾਰੀ, ਦੇਖਿਓ ਕਿਤੇ ਮਾਹੌਲ ਨਾ ਖਰਾਬ ਹੋ ਜਾਵੇ, ਦੇਖਿਓ ਸ਼ਰਾਰਤੀ ਅਨਸਰ ਕਿਤੇ ਲਾਹਾ ਨਾ ਲੈ ਜਾਣ, ਦੇਖਿਓ ਕਿਤੇ ਕੋਈ ਐ ਨਾ ਹੋ ਜੇ, ਉਹ ਨਾ ਹੋ ਜੇ। ਇਹ ਸਾਰੀਆਂ ਗੱਲਾਂ ਦਾ ਮੂਲ ਭਾਵ ਇਹ ਹੁੰਦਾ ਵੀ ਜਿਹੜੇ ਬੰਦੇ ਪੰਥ ਲਈ, ਪੰਜਾਬ ਲਈ, ਕੌਮ ਲਈ ਜਾਂ ਕਿਸੇ ਵੀ ਮਸਲੇ ਉੱਤੇ ਚੱਲ ਰਹੇ ਸੰਘਰਸ਼ ਦੇ ਵਿੱਚ ਬਹੁਤ ਡੈਡੀਕੇਸ਼ਨ ਤੇ ਕਮਿਟਮੈਂਟ ਨਾਲ ਤੁਰੇ ਹੋਏ ਨੇ, ਜਦੋਂ ਉਹ ਚਾਰੇ ਪਾਸਿਓਂ ਨਿਰਾਸ਼ ਹੋ ਜਾਣ ਤੋਂ ਬਾਅਦ ਕੋਈ ਸਟੈਪ ਚੱਕ ਲੈਣ, ਫਿਰ ਆਪਾਂ ਉਹਨਾਂ ਨੂੰ ਸ਼ਰਾਰਤੀ ਅਨਸਰ, ਮੋਰਚੇ ਨੂੰ ਕਰਾਹੇ ਪਾਉਣ ਵਾਲੇ ਤੇ ਮਾੜੇ ਬੰਦੇ ਸਾਬਤ ਕਰੀਏ ਤੇ ਸਟੇਟ ਨੂੰ ਕਹੀਏ ਵੀ ਦੇਖੋ ਜੀ ਸਟੇਟ ਤਾਂ ਇਹੋ ਜਿਹੀ ਹੁੰਦੀ ਆ, ਸਟੇਟ ਦਾ ਕੀ ਆ, ਸਟੇਟ ਨੇ ਤਾਂ ਐਂ ਕਰਨਾ ਹੀ ਸੀ। ਇਹ ਤਾਂ ਆਪਣੇ ਬੰਦਿਆਂ ਦੀ ਸੋਚ ਹੋਣੀ ਚਾਹੀਦੀ ਆ। ਇਹ ਆ ਸਿਆਣਪਾ ਅੱਜ ਦੇ ਸਮੇਂ ਦੀ। ਮੈਨੂੰ ਚੰਗੀ ਤਰ੍ਹਾਂ ਯਾਦ ਆ ਕਿ 1984 ਤੱਕ ਜਦੋਂ ਵੀ ਕਦੇ ਕੋਈ ਘਟਨਾ ਵਾਪਰਦੀ ਸੀ, ਉਹਦੀ ਨਿਖੇਧੀ ਜਿੱਥੇ ਅਕਾਲੀ ਦਲ ਕਰਦਾ ਰਿਹਾ, ਬਾਦਲ ਦਲ ਜਿਹਨੂੰ ਅੱਜ ਕਹਿੰਦੇ ਆ, ਧਰਮ ਯੁੱਧ ਮੋਰਚੇ ਦੌਰਾਨ, ਉੱਥੇ ਨਾਲ ਦੀ ਨਾਲ ਜਿਹੜੀਆਂ ਉਸ ਮੌਕੇ ਹੋਰ ਅਹਿਮ ਸ਼ਖਸੀਅਤਾਂ ਜਾਂ ਧਿਰਾਂ ਸੀ, ਉਹ ਸਾਰੇ ਹੀ ਉਸ ਗੱਲ ਦੇ ਬਾਰੇ ਆਪਦਾ ਨਜ਼ਰੀਆ ਬਿਆਨ ਕਰਦੇ ਹੁੰਦੇ ਸੀ। ਤੁਸੀਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਜਾਂ ਹੋਰ ਬਹੁਤੇ ਆਗੂਆਂ ਦੀਆਂ ਇਹੋ ਜਿਹੀਆਂ, ਇੱਥੋਂ ਤੱਕ ਕਿ ਢਿਲਮਾ ਕਾਂਡ ਤੋਂ ਬਾਅਦ ਵੀ ਸੰਤਾਂ ਨੇ ਆਪਦੀ ਗੱਲ ਆਖੀ ਸੀ। ਇਹ ਸਾਰੀ ਗੱਲਬਾਤ ਕਿਉਂ ਕਰਾਉਣੀ ਪੈਂਦੀ ਹੈ? ਇਸ ਕਰਕੇ ਕਿ ਜਿਹੜੇ ਮੋਰਚੇ ਦੇ ਆਗੂ ਸੱਜਣ ਹੁੰਦੇ ਆ, ਉਹ ਹਮੇਸ਼ਾ ਇਸ ਗੱਲ ਦਾ ਖਿਆਲ ਰੱਖਦੇ ਆ ਕਿ ਸਾਡੀ ਧਿਰ ਉੱਤੇ ਸਟੇਟ ਦਾ ਜ਼ਬਰ ਦਾ ਕਹਾੜਾ ਚੱਲ ਸਕਦਾ ਤੇ ਅਸੀਂ
ਇਸ ਤਕਰਾਰ ਨੂੰ ਇਸ ਤਰੀਕੇ ਨਾਲ ਨਾ ਵੰਡ ਦਈਏ ਜਿੱਥੇ ਸਟੇਟ ਨੂੰ ਖੁੱਲ ਕੇ ਖੇਡਣ ਦਾ ਮੌਕਾ ਮਿਲੇ। ਪਰ ਸਟੇਟ ਦੀ ਜਦੋਂ ਮਰਜ਼ੀ ਹੁੰਦੀ ਹੈ ਉਦੋਂ ਸਾਡੀ ਕੋਈ ਨਹੀਂ ਚੱਲਦੀ। 1984 ਮੌਕੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਕਹਿਰ ਭਰਿਆ ਹਮਲਾ ਹੋਇਆ ਹੈ, ਕੋਈ ਮਾਈ ਦਾ ਲਾਲ ਅੱਜ ਤੱਕ ਦੱਸ ਨਹੀਂ ਸਕਿਆ ਵੀ ਉਹਦੀ ਇੰਨੀ ਉਸ ਤਰੀਕ ਨੂੰ ਕੀ ਲੋੜ ਸੀ। ਕੋਈ ਲੋੜ ਨਹੀਂ ਸੀ, ਕੋਈ ਕਾਰਨ ਨਹੀਂ ਸੀ। ਜਿਵੇਂ ਮੋਰਚਾ 1982 ਤੋਂ ਚੱਲ ਰਿਹਾ ਸੀ, ਅੱਗੇ ਵੀ ਇਦਾਂ ਹੀ ਚੱਲੀ ਜਾਣਾ ਸੀ ਜੇਕਰ ਇੰਦਰਾ ਤੇ ਉਹਦੇ ਲੈਫਟੈਨ ਮਈ ਦੇ ਅੰਤ ਵਿੱਚ ਫੌਜਾਂ ਨਾ ਭੇਜਦੇ ਜਿਨ੍ਹਾਂ ਨੇ ਇੱਥੇ ਫਿਰ ਕਹਿਰ ਢਾਇਆ। ਪਰ ਉਹਨਾਂ ਨੇ ਮਿਥਿਆ ਹੋਇਆ ਸੀ ਕਿ ਹੁਣ ਇਲੈਕਸ਼ਨਾਂ ਜਿਹੜੀਆਂ ਲੋਕ ਸਭਾ ਦੀਆਂ ਨੇ ਉਹ ਨੇੜੇ ਤੇੜੇ ਆ ਤੇ ਹੁਣ ਦਰਬਾਰ ਸਾਹਿਬ ਦੇ ਉੱਤੇ ਇਸ ਹਮਲੇ ਦਾ ਸਾਨੂੰ ਰਾਜਨੀਤਿਕ ਲਾਹਾ ਮਿਲੂਗਾ, ਜਿਹੜਾ ਕਿ ਮਿਲਿਆ ਵੀ। ਆਪਾਂ ਨੂੰ ਸਭ ਨੂੰ ਪਤਾ ਬਈ ਕਿਵੇਂ ਫਿਰ ਜਦੋਂ ਇੰਦਰਾ ਦੇ ਸੋਧੇ ਉਪਰੰਤ ਵੋਟਾਂ ਪਈਆਂ, ਜਦੋਂ ਕਾਂਗਰਸ ਨੇ ਚੋਣ ਲੜੀ ਤਾਂ ਸਾਰੇ ਭਾਰਤ ਦੇ ਲੋਕਾਂ ਨੇ ਗਹਿ ਗੱਡਵੀਂ ਵੋਟ ਪਾ ਕੇ ਕਾਂਗਰਸ ਦੀ ਹਮਾਇਤ ਕੀਤੀ ਕਿ ਤੁਸੀਂ ਜੋ ਸਿੱਖਾਂ ਦਾ ਘਾਣ ਕੀਤਾ ਜੂਨ 84 ਤੇ ਨਵੰਬਰ 84 ਇਹ ਬਹੁਤ ਵਧੀਆ ਕੀਤਾ। ਜਿਹੜੇ ਲੋਕ ਸਾਡੇ ਗਲਾਂ 'ਚ ਟਾਇਰ ਪਾਉਣ ਨਹੀਂ ਸੀ ਆ ਸਕੇ, ਜਿਹੜੇ ਲੋਕ ਸਾਡੀਆਂ ਧੀਆਂ ਭੈਣਾਂ ਨੂੰ ਬੇਪਰਤ ਕਰਨ ਵਿੱਚ ਖੁੰਝ ਗਏ, ਜਿਹੜੇ ਲੋਕ ਸਾਡੇ ਗੁਰਧਾਮਾਂ ਨੂੰ ਅੱਗਾਂ ਲਾਉਣ ਵਿੱਚ ਅਸਫਲ ਰਹੇ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀਆਂ ਬੇਅਦਬੀਆਂ ਕਰਨ ਦਾ ਮੌਕਾ ਨਾਲ ਮਿਲਿਆ, ਜਿਨ੍ਹਾਂ ਨੇ ਬੱਸਾਂ ਟ੍ਰੇਨਾਂ ਗੱਡੀਆਂ ਚੋਂ ਕੱਢ ਕੇ ਸਿੱਖ ਫੌਜੀਆਂ ਦਾ ਘਾਣ ਨਾ ਕੀਤਾ, ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਹੋਰ ਵੀ ਜ਼ਿਆਦਾ ਮਨ ਵਿੱਚ ਰੰਜ ਜਾਂ ਰੋਸ ਸੀਗਾ ਵੀ ਕਾਸ਼ ਅਸੀਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਵਾਲੀ ਫੌਜ ਦਾ ਹਿੱਸਾ ਹੁੰਦੇ। ਸੋ ਜਦੋਂ ਪੂਰੇ ਮੁਲਕ ਦੇ ਲੋਕਾਂ ਨੂੰ ਇਸ ਤਰੀਕੇ ਨਾਲ ਭੜਕਾਇਆ ਗਿਆ ਹੋਵੇ, ਉਸ ਭੜਕਾਹਟ ਦਾ ਫਿਰ ਲਾਹਾ ਲੈਣ ਦੇ ਲਈ ਚੋਣਾਂ ਕਰਾਈਆਂ ਜਾਂਦੀਆਂ ਨੇ। ਉਹ ਚੋਣਾਂ ਦੇ ਮੌਕੇ ਫਿਰ ਉਹ ਰਾਜਨੀਤਿਕ ਫਸਲ ਆ ਜਿਹੜੀ ਉਹਦਾ ਝਾੜ ਝੜਿਆ ਤੇ ਸਾਰੇ ਮੁਲਕ ਦੇ ਲੋਕਾਂ ਨੇ ਗਹਿ ਗੱਡਵੀਂ ਵੋਟ ਪਾ ਕੇ ਕਾਂਗਰਸ ਨੂੰ ਇਹ ਦੱਸਿਆ ਕਿ ਠੀਕ ਕੀਤਾ ਤੁਸੀਂ, ਸਿੱਖਾਂ ਨਾਲ ਇਹ ਹੋਣਾ ਚਾਹੀਦਾ ਸੀ। ਉਹ ਮੁਲਕ ਆ, ਇਸ ਮੁਲਕ ਦੇ ਲੋਕ ਆ ਜਿਨ੍ਹਾਂ ਨੇ ਸਾਡੇ ਨਾਲ ਹਮਦਰਦੀ ਨਹੀਂ ਕੋਈ ਕੀਤੀ, ਸਾਡਾ ਪੱਖ ਨਹੀਂ ਸਮਝਿਆ। 1947 ਮੌਕੇ ਜਿਹੜੇ ਸਾਡੇ ਨਾਲ ਵਾਅਦੇ ਕਰਕੇ ਲੈ ਕੇ ਆਏ ਸੀ ਇੱਥੇ ਬਾਹਮਣ ਬਾਣੀਏ, ਉਹਨਾਂ ਦੀ ਕਿਸੇ ਨੇ ਗੱਲ ਨਹੀਂ ਕੀਤੀ ਕਿ ਇਹਨਾਂ ਨਾਲ ਤਾਂ ਆਪਾਂ ਜ਼ੁਲਮ ਕਰ ਰਹੇ। ਸਾਰੇ ਮੁਲਕ ਦੇ ਆਗੂਆਂ ਨੇ ਤੇ ਸਿਆਸੀ ਦਲਾਂ ਨੇ ਇੱਕ ਜੁਟਤਾ ਤੇ ਇੱਕ ਮੁੱਠਤਾ ਦੇ ਨਾਲ ਸਾਡੇ ਖਿਲਾਫ ਨੈਰੇਟਿਵ ਸਿਰਜਿਆ ਤੇ ਹਰ ਇੱਕ ਭਾਰਤੀ ਨੂੰ ਇਉਂ ਲੱਗਦਾ ਸੀ ਕਿ ਸਾਡੇ ਤੋਂ ਅਜੇ ਤਸੱਲੀ ਨਹੀਂ ਹੋਈ, ਕਸਰ ਰਹਿ ਗਈ ਪੂਰੀ। ਸੋ ਉਹਨਾਂ ਨੇ ਇੱਕ ਤਰੀਕੇ ਨਾਲ ਰਾਜੀਵ ਗਾਂਧੀ ਨੂੰ ਜਾਂ ਕਾਂਗਰਸ ਨੂੰ ਸਿੱਖਾਂ ਦਾ ਘਾਣ ਕਰਾਉਣ ਦਾ ਅਗਲੇ 5-7 ਸਾਲ ਦਾ ਖੁੱਲ੍ਹਾ ਮੌਕਾ ਜਿਹੜਾ ਸੀ ਉਹ ਦਿੱਤਾ ਸੀ। ਸੋ ਜਿਹੜੀਆਂ ਇਹ ਗੱਲਾਂ ਅੱਜ ਕਰ ਰਹੇ ਆ ਉਹ ਇਸ ਕਰਕੇ ਆ ਕਿ ਜਦੋਂ ਅੱਜ ਮੋਦੀ ਦੇ ਹਿੰਦੂ ਤਵੀ ਬ੍ਰਿਗੇਡ ਵੱਲੋਂ, ਭਾਜਵੇਂ ਬ੍ਰਿਗੇਡ ਵੱਲੋਂ ਰਾਮ ਮੰਦਿਰ ਦੇ ਬਹਾਨੇ ਮੁਲਕ ਦੇ ਵਿੱਚ ਦਹਿਸ਼ਤ ਭਰਿਆ ਮਾਹੌਲ ਸਿਰਜਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਲੋਕ ਸਭਾ ਚੋਣਾਂ ਸਿਰ ਤੇ ਹੈ ਤੇ ਸਾਨੂੰ ਇਹ ਸਾਫ਼ ਦਿਖ ਰਿਹਾ ਕਿ ਇਹ ਮਾਮਲਾ ਕਿਸੇ ਵੀ ਪਲ, ਕਿਸੇ ਵੀ ਵੇਲੇ, ਕਿਸੇ ਵੀ ਖੂਨੀ ਟੱਕਰ ਵਿੱਚ ਬਦਲਿਆ ਜਾ ਸਕਦਾ। ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਬਈ ਇਹ ਲੋਕ ਨਹੀਂ ਚਾਹੁੰਦੇ, ਨਾ ਤਾਂ ਇਸ ਮੁਲਕ ਦਾ ਕੋਈ ਮੁਸਲਮਾਨ ਚਾਹੁੰਦਾ, ਨਾ ਕੋਈ ਸਿੱਖ ਚਾਹੁੰਦਾ, ਨਾ ਕੋਈ ਈਸਾਈ ਚਾਹੁੰਦਾ, ਨਾ ਕੋਈ ਦਲਿਤ ਚਾਹੁੰਦਾ ਤੇ ਨਾ ਕੋਈ ਹੋਰ ਚਾਹੁੰਦਾ ਕਿ ਮੁਲਕ ਦੇ ਵਿੱਚ ਖੂਨ ਖਰਾਬਾ ਹੋਵੇ। ਇਹ ਇਸ ਮੁਲਕ ਦੇ ਬਹੁਤ ਵੱਡੇ ਹਿੰਦੂ ਭਾਈਚਾਰੇ ਦੇ ਲੋਕ ਵੀ ਨਹੀਂ ਚਾਹੁੰਦੇ, ਪਰ ਇੰਨੇ ਜ਼ਿਆਦਾ ਲੋਕਾਂ ਦੇ ਚਾਹੁਣ ਜਾਂ ਨਾ ਚਾਹੁਣ ਦਾ ਕੋਈ ਮਸਲਾ ਨਹੀਂ। ਜੇ ਭਾਜਵੇਂ ਬ੍ਰਿਗੇਡ ਨੂੰ ਖੂਨ ਖਰਾਬਾ ਪੁੱਗਦਾ ਹੋਵੇ, ਲਾਹਾ ਮਿਲਦਾ ਹੋਵੇ, ਉਹਨਾਂ ਨੇ ਕੋਈ ਕਸਰ ਨਹੀਂ ਛੱਡਣੀ। ਤੇ ਇਹ ਇਸ ਮੁਲਕ ਦਾ ਸਿਸਟਮ, ਇਸ ਮੁਲਕ ਦਾ ਪੂਰਾ ਨਿਜ਼ਾਮ, ਡੀਪ ਸਟੇਟ ਜਦੋਂ ਇਸ ਤਰੀਕੇ ਨਾਲ
ਕਦੇ ਕਾਂਗਰਸ ਨੂੰ ਲਾਭ ਹੁੰਦਾ ਦੇਖ ਕੇ ਸਿੱਖਾਂ ਦਾ ਘਾਣ ਕਰਨ ਕਰਾਉਣ ਦੇ ਹੱਕ ਵਿੱਚ ਡਟ ਜਾਂਦੀ ਆ ਸਾਰੀ ਮਸ਼ੀਨਰੀ, ਤੇ ਕਦੇ ਮੁਸਲਮਾਨਾਂ ਦਾ ਘਾਣ ਕਰਨ ਕਰਾਉਣ ਵਿੱਚ ਡਟ ਜਾਂਦੀ ਆ ਸਾਰੀ ਮਸ਼ੀਨਰੀ। ਤੇ ਇਸ ਮੁਲਕ ਦੇ ਗੋਗੇ ਗਾਏ ਜਾਂਦੇ ਨੇ ਕਿ ਜੀ ਬਹੁਤ ਮਹਾਨ ਡੈਮੋਕ੍ਰੇਸੀ, ਬਹੁਤ ਵਧੀਆ ਸਿਸਟਮ। ਤੇ ਇਸ ਸਿਸਟਮ ਦੀਆਂ ਕਰਤੂਤਾਂ, ਇਸ ਸਿਸਟਮ ਦਾ ਕੋਝਾ ਪੱਖ ਨਸ਼ਰ ਕਰਨ ਕਰਾਉਣ ਦੀ ਥਾਂ ਉਹ ਕਾਹਦੇ ਸਿਆਣੇ ਆ ਜਿਹੜੇ ਕਹਿੰਦੇ ਆ ਬਈ ਉਹ ਸ਼ਰਾਰਤੀ ਅਨਸਰ ਨੇ ਜਿਹੜੇ ਇਸ ਗੰਦੇ ਭੈੜੇ ਗਲੇ ਸੜੇ ਨਿਜ਼ਾਮ ਦੇ ਖਿਲਾਫ ਡਟਦੇ। ਜਿਹੜੇ ਸਿੱਖ, ਜਿਹੜੇ ਵੀ ਹੋਰ ਲੋਕ ਇਸ ਭੈੜੇ ਭੱਦੇ ਬੇਰਹਿਮ ਬੇਕਿਰਕ ਤੇ ਹਰ ਤਰੀਕੇ ਨਾਲ ਗਲੇ ਸੜੇ ਮਨੁੱਖਤਾ ਦੇ ਕਾਤਲ ਸਿਸਟਮ ਦੇ ਖਿਲਾਫ ਬੋਲਦੇ ਆ, ਉਹਨਾਂ ਨੂੰ ਸ਼ਰਾਰਤੀ ਅਨਸਰ ਕਹਿਣਾ ਤੇ ਉਹਨਾਂ ਬਾਰੇ ਹਰ ਮੋਰਚੇ ਮੌਕੇ ਇਹ ਪਿੱਟਣਾ ਕਿ ਦੇਖਿਓ ਕਿਤੇ ਮਾਹੌਲ ਨਾ ਖਰਾਬ ਕਰ ਦੇਣ। ਇਹ ਗੱਲ ਕਰਨ ਕਰਾਉਣ ਦੀ ਗੱਲ ਅੱਜ ਇਸ ਵੇਲੇ ਫੇਰ ਦੁਬਾਰਾ ਲੋੜ ਮਹਿਸੂਸ ਹੋ ਰਹੀ ਹੈ ਕਿ ਸਾਡੇ ਭਾਰਤ ਦੇ ਵਿੱਚ, ਇਸ ਮੁਲਕ ਦੇ ਵਿੱਚ ਹੋਰਨਾਂ ਥਾਵਾਂ ਤੇ ਜੋ ਵਾਪਰਦਾ ਉਹ ਤਾਂ ਸਾਡੇ ਤੇ ਅਸਰ ਅੰਦਾਜ਼ ਹੁੰਦਾ ਹੀ ਆ, ਪਰ ਬਹੁਤ ਕੁਝ ਇਹੋ ਜਿਹਾ ਹੋਰ ਵੀ ਆ ਜਿਹਦੀ ਸਾਡੀ ਚੇਤਨਾ ਨੂੰ, ਸਾਡੀ ਆਤਮਾ ਨੂੰ ਉਹ ਠੋਕਰ ਵੱਜਦੀ। ਅੱਜ ਡੇਰਾ ਸਰਸਾ ਦੇ ਮੁਖੀ, ਜਿਹਨੂੰ ਕਿ ਬਲਾਤਕਾਰਾਂ ਤੇ ਕਤਲਾਂ ਦੇ ਦੋਸ਼ ਵਿੱਚ ਡਬਲ ਉਮਰ ਕੈਦ ਸੁਣਾਈ ਗਈ, ਅੱਜ ਉਹਨੂੰ ਫੇਰ 50 ਦਿਨ ਦੀ ਪੈਰੋਲ ਜਿਹੜੀ ਆ ਉਹ ਮਿਲੀ ਹੈ। ਆਰਡਰ ਇਹ ਕੀਤਾ ਕਿ ਯੂਪੀ ਦੇ ਬਾਗਪਤ ਦੇ ਬਰਨਾਵਾ ਆਸ਼ਰਮ ਵਿੱਚ ਪੈਰੋਲ ਦਾ ਸਮਾਂ ਉਹ ਬਤਾਊਗਾ ਤੇ ਅੱਜ ਸ਼ਾਮ ਨੂੰ ਜਾਂ ਭੜ ਕੇ ਉਹਨੇ ਬਾਹਰ ਆ ਜਾਣਾ। ਚਰਚਾ ਇਹ ਹੈ ਕਿ ਇਹ ਬੰਦੇ ਨੂੰ ਜਦੋਂ ਤੋਂ ਜੇਲ੍ਹ 'ਚ ਗਿਆ ਲਗਾਤਾਰ ਪੈਰੋਲ ਮਿਲ ਰਹੀ। 24 ਅਕਤੂਬਰ 2020 ਨੂੰ 24 ਘੰਟਿਆਂ ਲਈ ਗੁਪਤ ਪੈਰੋਲ ਮਿਲੀ ਸੀ। ਬਿਮਾਰ ਮਾਂ ਨੂੰ ਮਿਲਣ ਲਈ 21 ਮਈ 2021 ਨੂੰ ਫੇਰ ਪੈਰੋਲ ਦਿੱਤੀ ਗਈ। ਸਾਲ 2022 ਵਿੱਚ 7 ਫਰਵਰੀ ਨੂੰ 21 ਦਿਨ ਦੀ ਫਰਲੋ ਮਿਲੀ। 17 ਜੂਨ ਨੂੰ 30 ਦਿਨ ਲਈ ਪੈਰੋਲ ਮਿਲੀ। 15 ਅਕਤੂਬਰ ਨੂੰ 40 ਦਿਨਾਂ ਦੀ ਪੈਰੋਲ ਮਿਲੀ। 21 ਜਨਵਰੀ 2023 ਨੂੰ 40 ਦਿਨ ਦੀ ਪੈਰੋਲ ਮਿਲੀ। 20 ਜੁਲਾਈ ਨੂੰ 30 ਦਿਨ ਦੀ ਫੇਰ ਪੈਰੋਲ ਦੇਤੀ। 15 ਅਗਸਤ ਨੂੰ ਉਹਦਾ ਜਨਮ ਦਿਨ ਸੀ, ਫੇਰ ਪੈਰੋਲ ਮਿਲ ਗਈ। ਨਵੰਬਰ ਦੇ ਵਿੱਚ ਪਿਛਲੇ 21 ਦਿਨ ਦੀ ਪੈਰੋਲ ਕੱਟ ਕੇ ਗਿਆ। ਫੇਰ 19 ਜਨਵਰੀ ਨੂੰ ਹੁਣ ਫੇਰ 50 ਦਿਨ ਦੀ ਪੈਰੋਲ ਜਿਹੜੀ ਆ ਉਹਨੂੰ ਮਿਲੀ। ਇੱਕ ਬਲਾਤਕਾਰੀ ਬੰਦਾ ਹੈ ਜਿਹਨੇ ਆਪਦੇ ਆਸ਼ਰਮ ਦੇ ਵਿੱਚ ਉਹਨੂੰ ਇੱਜ਼ਤਦਾਰ ਸਤਿਕਾਰਯੋਗ ਪਿਤਾ ਸਰੂਪ ਮੰਨਦੀਆਂ ਉਹਨਾਂ ਮਾਸੂਮ ਬਾਲੜੀਆਂ ਦੇ ਨਾਲ ਹੋਰ ਬਹੁਤ ਭਿਆਨਕ ਜੋ ਜੁਰਮ ਕੀਤੇ, ਪਾਪ ਕੀਤੇ, ਤੇ ਜਿਹੜਾ ਉਹਦੇ ਖਿਲਾਫ ਬੱਚਾ ਜਾਣਦਾ ਵੀ ਕੀ ਇਹਨੇ ਕੀਤਾ। ਇਹਨਾਂ ਅਦਾਲਤ ਦੇ ਵਿੱਚ ਜਦੋਂ ਇਹ ਮਾਮਲਾ ਗਿਆ ਕਿਸੇ ਨੂੰ ਯਕੀਨ ਨਹੀਂ ਸੀ ਤੇ ਇਹ ਸਾਫ਼ ਦਿਖਦਾ ਸੀ ਕਿ ਸਿਸਟਮ ਪੂਰੇ ਦਾ ਪੂਰਾ ਇਸ ਸਰਸੇ ਵਾਲੇ ਦੇ ਹੱਕ ਵਿੱਚ ਹੈ। ਪਰ ਹੋ ਸਕਦਾ ਜੱਜ ਉੱਤੇ ਵੀ ਉਹਨਾਂ ਨੂੰ ਯਕੀਨ ਹੋਵੇ ਸਿਸਟਮ ਨੂੰ ਕਿ ਸਜ਼ਾ ਨਹੀਂ ਸੁਣਾਓ, ਪਰ ਜਦੋਂ ਸਜ਼ਾ ਸੁਣਾ ਦਿੱਤੀ ਗਈ ਤਾਂ ਉਸ ਤੋਂ ਬਾਅਦ ਵਿੱਚ ਸਜ਼ਾ ਨੂੰ ਬੇਅਰਥ ਕਰਨ ਲਈ, ਬੇਮਾਇਨਾ ਕਰਨ ਲਈ ਆ ਸਾਰਾ ਕੁਝ ਕੀਤਾ ਜਾ ਰਿਹਾ। ਵੀ ਠੀਕ ਆ, ਸਜ਼ਾ ਸੁਣਾਤੀ ਜੱਜ ਨੇ, ਪਰ ਸਜ਼ਾ ਨੂੰ ਲਾਗੂ ਕਰਨ ਦਾ ਹੱਕ ਤਾਂ ਸਾਡੇ ਕੋਲੇ ਹੈ। ਉਹ ਉਹਨਾਂ ਟਾਈਮ ਅੰਦਰ ਨਹੀਂ ਰਿਹਾ ਹੋਣਾ ਜਿੰਨਾ ਟਾਈਮ ਉਹ ਬਾਹਰ ਤੁਰਿਆ ਫਿਰਦਾ। ਜਿਹੜਾ ਜੱਜ ਵਾ ਜਿਹਨੇ ਆਪਦੀ ਸਾਰੀ ਲਿਆਕਤ, ਸਾਰੀ ਪੜ੍ਹਾਈ, ਸਾਰੀ ਕਾਨੂੰਨ ਨੂੰ, ਸਾਰੀ ਸਮਝ ਨੂੰ ਮੁੱਖ ਰੱਖ ਕੇ ਇਹ ਜੱਜਮੈਂਟ ਬਣਾਈ ਹੋਣੀ ਆ, ਜਦੋਂ ਆ ਲਿਸਟ ਜੀ ਪੜ੍ਹਦਾ ਹੋਣਾ ਵੀ ਉਹ ਤਾਂ ਬਾਹਰ ਹੀ ਤੁਰਿਆ ਫਿਰਦਾ। ਉਹ ਕੀ ਕਹਿੰਦਾ ਹੋਣਾ, ਕੀ ਸੋਚਦਾ ਹੋਣਾ? ਉਹਨੂੰ ਆਪਦੇ ਆਪ ਤੇ ਸ਼ਰਮ ਨਹੀਂ ਆਉਂਦੀ ਹੋਣੀ ਵੀ ਮੈਂ ਇਹ ਸਜ਼ਾ ਸੁਣਾ ਕੇ ਕੀ ਇਹ ਚੋਂ ਕੱਢ ਲਿਆ। ਤੇ ਉਹ ਪਰਿਵਾਰ, ਉਹ ਬੱਚੀਆਂ ਜਿਨ੍ਹਾਂ ਦੇ ਉੱਤੇ ਜ਼ੁਲਮ ਹੋਏ ਆ, ਉਹ ਕੀ ਮਹਿਸੂਸ ਕਰਦੇ ਹੋਣੇ ਆ ਸਾਰੇ ਲੋਕ। ਇਹ ਇੱਕ ਤਰੀਕੇ ਨਾਲ ਭਾਰਤੀ ਹਕੂਮਤੀ ਨਿਜ਼ਾਮ ਦੀ ਸਭ ਤੋਂ ਭਿਆਨਕ, ਸਭ ਤੋਂ ਜਿਹੜੀ ਗੰਦੀ ਤਸਵੀਰ ਆ ਉਹ ਤੁਹਾਡੇ ਸਾਹਮਣੇ ਆ
ਕਿ ਇਹ ਬੰਦਾ ਜਦੋਂ ਆਉਂਦਾ ਉੱਥੇ ਆਸ਼ਰਮ ਦੇ ਵਿੱਚ ਬਹਿ ਕੇ ਆਪਦੇ ਪ੍ਰੋਗਰਾਮ ਕਰਦਾ, ਇਹਦੇ ਜਿਹੜੀ ਮਗਰ ਲੱਗੀ ਹੋਈ ਆ ਜਨਸੰਖਿਆ, ਉਹ ਇਹਦੇ ਪ੍ਰੋਗਰਾਮ ਅੱਡ-ਅੱਡ ਥਾਵਾਂ ਦੇ ਉੱਤੇ ਜਿਹੜੇ ਇਹਨਾਂ ਨੇ ਬਣਾਏ ਹੋਏ ਨੇ ਅੱਡੇ, ਉੱਥੇ ਬਹਿ ਕੇ ਸੁਣਦੇ ਆ। ਹਰ ਥਾਂ ਦੇ ਉੱਤੇ, ਚਾਹੇ ਉਹ ਪੰਜਾਬ ਆ ਚਾਹੇ ਬਾਹਰ ਆ, ਜੇ ਕੋਈ ਇਸ ਚੀਜ਼ ਦਾ ਵਿਰੋਧ ਕਰਦਾ ਤਾਂ ਸਥਾਨਕ ਸਰਕਾਰਾਂ ਉਹਨਾਂ ਸਿੱਖਾਂ ਦਾ ਜਾਂ ਉਹਨਾਂ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੰਦੀਆਂ ਨੇ ਕਿ ਇਹ ਰੈਡੀਕਲ ਬੰਦੇ ਆ, ਇਹਨਾਂ ਦਾ ਘਾਣ ਕੀਤਾ ਜਾਵੇ। ਤੇ ਜੇਕਰ ਕੋਈ ਆਮ ਗੁਰਸਿੱਖ ਕਿਸੇ ਮਾਮਲੇ 'ਚ ਫਸਿਆ, ਉਹਦੇ ਬਾਰੇ ਇਹੀ ਸਿਸਟਮ ਕੀ ਕਰਦਾ ਹੈ ਕਿ ਪਿਛਲੇ ਦਿਨੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜੇ ਨੌਜਵਾਨ ਬੰਦ ਨੇ, ਉਹਨਾਂ ਚੋਂ ਇੱਕ ਭਾਈ ਕੁਲਵੰਤ ਸਿੰਘ ਪਿੰਡ ਰਾਊਕੇ ਮੋਗੇ ਦੇ ਇਲਾਕੇ 'ਚ, ਬਾਘੇ ਪੁਰਾਣੇ ਦੇ ਇਲਾਕੇ 'ਚ ਕੁਲਵੰਤ ਸਿੰਘ ਰਾਊਕਿਆਂ ਵਾਲਾ ਨੌਜਵਾਨ ਹੈ। ਉਹਨੂੰ 7 ਦਿਨ ਦੀ ਪੈਰੋਲ ਮਿਲ ਗਈ ਕਿਉਂਕਿ ਉਹਦੇ ਚਾਚਾ ਜੀ ਚੜ੍ਹਾਈ ਕਰ ਗਏ ਸੀ, ਔਰ ਇਹ ਸੰਘਰਸ਼ ਨਾਲ ਸੰਬੰਧਿਤ ਪਰਿਵਾਰ ਆ। ਸਿੱਖ ਸੰਘਰਸ਼ ਵਿੱਚ ਇਹਨਾਂ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ। ਇਹਨਾਂ ਦੇ ਪਿਤਾ ਜੀ ਦੀ ਵੀ ਬੇਮਿਸਾਲ ਕੁਰਬਾਨੀ। ਤੋਂ ਭਾਈ ਕੁਲਵੰਤ ਸਿੰਘ ਰਾਊਕੇ ਜਦੋਂ ਡਿਬਰੂਗੜ੍ਹ ਜੇਲ੍ਹ ਚੋਂ ਪੰਜਾਬ ਆਇਆ ਤਾਂ ਉਹਨੂੰ ਇਹਦੇ ਵਾਂਗ ਕੋਈ ਸੁੱਖ ਸਹੂਲਤ ਨਹੀਂ ਦਿੱਤੀ ਗਈ। ਚੱਕ ਕੇ ਉਹਨੂੰ CIA ਸਟਾਫ ਮੋਗੇ ਬੰਦ ਕਰ। ਮੋਗੇ CIA ਸਟਾਫ ਦੇ ਵਿੱਚ ਜਦੋਂ ਉਹਨੂੰ ਰੱਖਿਆ ਗਿਆ, ਰੌਲਾ ਪਿਆ, ਸੋਸ਼ਲ ਮੀਡੀਆ ਤੇ ਚਰਚਾ ਹੋਈ, ਤਾਂ ਕਿਸੇ ਅਫਸਰ ਨੇ, ਕਿਸੇ ਵਕੀਲ ਨੇ, ਕਿਸੇ ਸਿਸਟਮ ਦੇ ਹਿੱਸੇ ਨੇ ਸ਼ਰਮ ਨਹੀਂ ਮੰਨੀ ਕਿ ਅਸੀਂ ਜਿਹੜੀ ਇਹਨੂੰ ਪੈਰੋਲ ਮਿਲੀ ਆ ਉਹਦਾ ਕੋਈ ਅਰਥ ਮਤਲਬ ਕੱਢੀਏ, ਅਸੀਂ ਇਹਨੂੰ ਲੈ ਕੇ ਚੱਲੀਏ ਆਪਦੇ ਚਾਚੇ ਦਾ, ਇਹਦੇ ਦਾ ਸੰਸਕਾਰ ਆ ਜਾਂ ਭੋਗ ਆ। ਨਹੀਂ ਕੁਛ ਕਰਨ ਦਿੱਤਾ। ਅਖੀਰ ਸਾਡੇ ਖਾਲਿਸਤਾਨੀ ਸਫਾਂ ਦੇ ਵਿੱਚ ਬਹੁਤ ਮਕਬੂਲ ਸਾਡੇ ਸਰਦਾਰ ਸਿਮਰਜੀਤ ਸਿੰਘ ਮਾਨ, ਜਿਹੜੇ ਇਸ ਵੇਲੇ ਸੰਗਰੂਰ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਹੋਏ ਨੇ, ਉਹ ਮਿਲਣ ਪਹੁੰਚਦੇ ਆ CIA ਸਟਾਫ ਦੇ ਵਿੱਚ ਆਪਦੇ ਸਾਥੀਆਂ ਸਮੇਤ। ਉਹਨਾਂ ਨੂੰ ਵੀ ਮਿਲਣ ਨਹੀਂ ਦਿੱਤਾ। ਹੁਣ ਇੱਕ ਪਾਸੇ ਬਲਾਤਕਾਰੀ ਸਾਧ ਆ ਜਿਹਦਾ ਸਾਰਾ ਜੀਵਨ ਕਲੰਕ ਵਾ, ਉਹਦੇ ਉੱਤੇ ਸਿਸਟਮ ਇੰਨਾ ਮਿਹਰਬਾਨ ਹੈ ਕਿ ਉਹਦੀ ਬੱਲੇ ਬੱਲੇ ਹੋਈ ਪਈ ਹੈ, ਤੇ ਉਹਦੇ ਚੇਲੇ ਵਾਲ ਕੇ ਇੱਕ ਤਰੀਕੇ ਨਾਲ ਉਹਨਾਂ ਸਾਰੇ ਸਿੱਖਾਂ ਨੂੰ ਤੇ ਹੋਰ ਲੋਕਾਂ ਨੂੰ ਜਲੀਲ ਕਰਦੇ ਆ, ਟਿੱਚਰਾਂ ਕਰਦੇ ਆ, ਮਸ਼ਕਰੀਆਂ ਕਰਦੇ ਆ, ਮਸ਼ਕੂਲੇ ਕਰਦੇ ਆ ਕਿ ਕੀ ਹੋ ਗਿਆ, ਸਾਡੇ ਸਾਧ ਦੀ ਚੜ੍ਹਾਈ। ਦੂਜੇ ਪਾਸੇ ਆ ਸਾਡੇ ਨੌਜਵਾਨ ਹੈ ਜਿਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ। ਕੋਈ ਉਹਨਾਂ ਨੇ ਆ ਜਿਹੜੀਆਂ ਕਰਤੂਤਾਂ ਸਾਧ ਨੇ ਕੀਤੀਆਂ ਬਲਾਤਕਾਰੀ ਨੇ, ਇਹ ਜਿਹੀਆਂ ਦੇ ਤਾਂ ਕੋਲ ਦੀ ਵੀ ਨਹੀਂ ਗਏ ਉਹ ਨੌਜਵਾਨ। ਪੰਥ ਤੇ ਪੰਜਾਬ ਦੀ ਲੜਾਈ ਲੜਦੇ ਲੜਦੇ, ਹੱਕ ਤੇ ਇਨਸਾਫ ਦੀ ਗੱਲ ਕਰਦੇ ਕਰਦੇ ਉਹ ਜੇਲ੍ਹ ਪਹੁੰਚ। ਤੇ ਆ ਜਿਹੜੇ ਮੈਂ ਸਿਆਣਿਆਂ ਦੀ, ਚਿੰਤਕਾਂ ਦੀ, ਵਿਦਵਾਨਾਂ ਦੀ ਸ਼ੁਰੂ 'ਚ ਗੱਲ ਕੀਤੀ ਹੈ, ਮੈਂ ਗਰੰਟੀ ਦਿੰਦਾ ਉਹਨਾਂ ਸਾਰਿਆਂ ਲਈ ਆ ਜਿਹੜੇ ਕੁਲਵੰਤ ਸਿੰਘ ਰਾਊਕੇ ਤੇ ਹੋਰ ਨੌਜਵਾਨ ਨੇ, ਇਹ ਕੀ ਨੇ? ਸ਼ਰਾਰਤੀ ਅਨਸਰ ਨੇ ਜੀ। ਇਹ ਜੀ ਮਾਹੌਲ ਖਰਾਬ ਕਰਦੇ ਸੀ। ਹਾਂ, ਬਲਾਤਕਾਰੀ ਆਪਦੀਆਂ ਧੀਆਂ ਬੱਚੀਆਂ ਵਰਗੀਆਂ ਨੂੰ ਰੇਪ ਕਰਨ ਵਾਲਾ ਜਿਹੜਾ, ਉਹ ਨਹੀਂ ਮਾਹੌਲ ਖਰਾਬ ਕਰਦਾ। ਇਹ ਨੌਜਵਾਨ ਮਾਹੌਲ ਖਰਾਬ ਕਰਦੇ ਆ ਕਿਉਂਕਿ ਹੱਕ ਤੇ ਇਨਸਾਫ ਦੀ ਗੱਲ ਕਰ। ਖੈਰ, ਜਦੋਂ ਅੱਜ ਇਹ ਖਬਰ ਆਈ, 2-3 ਗੱਲਾਂ ਸਾਹਮਣੇ ਮਨ ਵਿੱਚ ਆਈਆਂ। ਇੱਕ ਤਾਂ ਇਹ ਕਿ ਇਸ ਬਲਾਤਕਾਰੀ ਨੇ, ਸਰਸੇ ਵਾਲੇ ਨੇ, ਆਪਦੇ ਵਕੀਲਾਂ ਰਾਹੀਂ ਇੱਕ ਯੂਟਿਊਬਰ ਆ ਨੌਜਵਾਨ, ਉਹਨੇ ਕਿਤੇ ਇਹਦੇ ਸਾਰੀਆਂ ਕਰਤੂਤਾਂ ਦੀ ਇੱਕ ਵੀਡੀਓ ਬਣਾ ਕੇ YouTube ਤੇ ਪੋਸਟ ਕੀਤੀ। ਉਹਨੂੰ ਪਿਛਲੇ ਦਿਨੀ ਬਹੁਤ ਤੰਗ ਪਰੇਸ਼ਾਨ ਕੀਤਾ ਇਹਦੇ ਚੇਲੇ ਬਾਲਕਿਆਂ ਨੇ। ਅਖੀਰ ਅਦਾਲਤ ਵਿੱਚ ਮਾਮਲਾ ਗਿਆ। ਅਦਾਲਤ ਨੇ ਇਸ ਡੇਰਾ ਮੁਖੀ ਦੀ ਸਾਰੀ ਜਿਹੜੀ ਪਟੀਸ਼ਨ ਸੀ ਅਦਾਲਤੀ ਚਾਰਾਜੋਈ ਸੀ, ਬੜੇ ਮਹਿੰਗੇ ਮਹਿੰਗੇ ਜੀ 10-10, 20-20 ਲੱਖ ਲੈਣ ਵਾਲੇ ਵਕੀਲ ਉੱਤੇ ਕੋਰਟ 'ਚ ਉਹਦੇ ਖਿਲਾਫ ਭੁਗਤਾਏ, ਪਰ ਉਹ ਨੌਜਵਾਨ ਡਟਿਆ ਰਿਹਾ। ਉਹਨੂੰ ਵਕੀਲਾਂ ਦਾ ਸਾਥ ਸਹਿਯੋਗ ਮਿਲ ਗਿਆ ਤੇ ਉਹਨੂੰ ਅਦਾਲਤ ਨੇ ਰਾਹਤ ਦਿੱਤੀ ਆ। ਤੇ ਜਿਹੜਾ ਆਰਡਰ ਇਹ ਲੈਣ ਨੂੰ ਫਿਰਦੇ ਸੀ ਕਿ ਜਿਹੜਾ YouTube ਦੇ ਉੱਤੇ ਤੂੰ ਪਾਇਆ ਇਹਦੀਆਂ ਕਰਤੂਤਾਂ ਦਾ ਕੱਚਾ ਚਿੱਠਾ, ਉਹ ਡਿਲੀਟ ਕਰ, ਉਹ
अदालत ने ਉਹਦੇ हक च फैसला दे ਦਿੱਤਾ। पर ਇਹਦਾ मतलब ਇਹ नहीं कि गल मुक गई। ਹੁਣ डेरा सरसा वाला सारा ਜਿਹੜਾ ਇਹਨਾਂ ਦਾ ਢੁੰਗ ਢਾਣਾ ਉਹ अगली अदालत चले जाऊ, अगली अदालत ਤੋਂ अगली अदालत चले जाऊ। पर इस मुल्क ਦੇ ਵਿੱਚ ਇਹੋ ਜਿਹੇ वकील ने ਜਿਹੜੇ बलात्कारी ਦੀ सारी करतूत नशर होने तो रोकण लई यूट्यूब चैनल किड्डा को नौजवान जिहड़ा मुंडा ਉਹ ਕੀ किड्डा किते ਉਹਦੇ मगर सिस्टम होना गरीब लोग ਤੇ ਉਹਨੂੰ ਜਦੋਂ ਉਹਦੀ ਧੀ ਭੈਣ ਨਾਲ ਉਹਦੇ ਆਲੇ ਦੁਆਲੇ ਨਾਲ ਕੁਝ ਮਾੜਾ ਵਾਪਰਨ ਦਾ ਡਰ ਹੋਊਗਾ ਵਿਚਾਰਾ ਪਾਸੇ ਹਟ ਜੂ। तो सिस्टम ਜਿਹੜਾ ਹੈ ਉਹ ਇਸ ਤਰੀਕੇ ਨਾਲ ਉਹਨਾਂ ਜ਼ਾਲਮ ਤੇ ਬੁੱਚੜ ਲੋਕਾਂ ਦੇ ਹੱਕ ਵਿੱਚ ਖੜਾ ਹੈ ਜਿਹੜੇ ਭਾਰਤ ਦੇ ਵਿੱਚ ਬੜੇ ਦੇਰ ਤੇ ਇੱਥੇ ਦੇਖੋ ਆਸਾਰਾਮ ਤੇ ਹੋਰ ਬੜੇ ਸਾਧ ਨੇ ਜਿਨ੍ਹਾਂ ਸਾਰਿਆਂ ਦੇ ਉੱਤੇ ਕੋਈ ਨਾ ਕੋਈ ਇਹੋ ਜਿਹਾ ਦਾਗ ਇਹੋ ਜਿਹਾ ਕਲੰਕ ਲੱਗਿਆ। ਹੁਣ ਜਿਹੜੇ ਲੋਕ ਇਹ ਕਹਿੰਦੇ ਹੁੰਦੇ ਆ ਕਿ ਜੀ ਸਿਸਟਮ 'ਚ ਯਕੀਨ ਰੱਖੋ, ਉਹਨਾਂ ਨੂੰ ਕਿਹੜੇ ਤਰੀਕੇ ਨਾਲ ਸਮਝਾਈਏ ਕਿ ਸਿਸਟਮ ਯਕੀਨ ਰੱਖਣ ਦੇ ਲਾਇਕ ਹੈ ਕਿਵੇਂ? ਆ ਦੇਖ ਲਓ ਤੁਹਾਡੇ ਸਾਹਮਣੇ ਹੈ ਕਿ ਜਿਹੜੇ ਵੀ ਨੌਜਵਾਨਾਂ ਨੇ ਹੁਣ ਪਿਛਲੇ 15-20 ਸਾਲ ਦੇ ਸਮੇਂ ਵਿੱਚ ਪੰਥ ਅਤੇ ਪੰਜਾਬ ਦੇ ਹੱਕ ਲਈ ਇਨਸਾਫ ਲਈ ਗੱਲ ਕੀਤੀ, ਸਰਸੇ ਵਾਲੇ ਜਾਂ ਹੋਰਨਾਂ ਪਖੰਡੀਆਂ ਦੇ ਜ਼ੁਲਮਾਂ ਦੇ ਖਿਲਾਫ ਜਿਹੜੇ ਸੰਘਰਸ਼ ਹੋਏ ਜਾਂ ਕਿਸੇ ਹੋਰ ਤਰੀਕੇ ਨਾਲ ਜੋ ਲੜਾਈਆਂ ਕੌਮ ਨੇ ਲੜੀਆਂ, ਇੱਕ ਲੰਬੀ ਚੌੜੀ ਲਿਸਟ ਬਣਾ ਲਈ ਆ ਪੰਜਾਬ ਸਰਕਾਰ ਨੇ, CID ਵਾਲਿਆਂ ਨੇ। ਜਿਵੇਂ 1978 ਤੱਕ 78 ਤੋਂ 84 ਤੱਕ ਚੱਲੇ ਸੰਘਰਸ਼ ਦੇ ਵਿੱਚ ਲਿਸਟਾਂ ਬਣਾ ਲਈਆਂ ਸੀ ਤੇ 1984 ਤੋਂ ਬਾਅਦ ਪੁਲਿਸੀਆਂ ਨੇ ਸਰਕਾਰ ਨੇ ਉਹਨਾਂ ਨੌਜਵਾਨਾਂ ਨੂੰ ਟਾਰਗੇਟ ਕੀਤਾ ਸੀ, ਨਿਸ਼ਾਨੇ ਤੇ ਲੈ ਲਏ। ਉਵੇਂ ਹੀ ਇਸ ਵੇਲੇ ਚੱਲ ਰਿਹਾ। ਪੰਜਾਬ ਦੇ ਪਿੰਡਾਂ ਵਿੱਚੋਂ ਆਏ ਦਿਨ ਲੋਕ ਪਿੱਟਦੇ ਆ, ਸਾਡੇ ਨਾਲ ਸੰਪਰਕ ਕਰਦੇ ਆ ਕਿ ਜੀ ਥਾਣੇ ਸੱਦਿਆ। ਥਾਣੇ ਸੱਦ ਕੇ ਕਰਦੇ ਕੀ ਆ, ਉਹਨੂੰ ਡਰਾਉਂਦੇ ਧਮਕਾਉਂਦੇ ਆ। ਅਖੇ ਜੀ ਡੀ ਰੈਡੀਕਲਾਈਜੇਸ਼ਨ ਸੈੱਲ ਬਣਾਇਆ ਹੋਇਆ ਵੀ ਇਹ ਨੌਜਵਾਨ ਜਿਹੜੇ ਪੰਥ ਅਤੇ ਪੰਜਾਬ ਦੀ ਗੱਲ ਕਰਦੇ ਆ, ਜਿਹੜੇ ਸਿੱਖ ਕੌਮ ਦੀ ਸਰਗਰਮੀ 'ਚ ਹਿੱਸਾ ਲੈਂਦੇ, ਜਿਹੜੇ ਪੰਥਕ ਤੌਰ ਤੇ ਆਵਾਜ਼ ਬੁਲੰਦ ਕਰਨਾ ਆਪਦਾ ਫਰਜ਼ ਸਮਝਦੇ, ਉਹਨਾਂ 15 ਤੋਂ 50 ਸਾਲ ਦੇ ਵਿਚਾਲੇ ਅਨੇਕਾਂ ਸਿੱਖ ਨੌਜਵਾਨਾਂ ਨੂੰ ਥਾਣਿਆਂ 'ਚ ਸੱਦ ਕੇ ਜਲੀਲ ਕੀਤਾ ਜਾਂਦਾ। ਜੇ ਕਿਸੇ ਨੇ ਕੋਈ ਖਾਸ ਤਰ੍ਹਾਂ ਦੀ ਪੋਸਟ ਸ਼ੇਅਰ ਕਰਤੀ, ਕਹਿੰਦੇ ਤੂੰ ਵਿਦੇਸ਼ੀ ਟੈਰਰ ਫੰਡਿੰਗ ਦਾ ਦੋਸ਼ੀ, ਤੈਨੂੰ ਤਾਂ ਬਾਹਰੋਂ ਪੈਸੇ ਆਉਂਦੇ। ਔਰ ਉਹ ਨੌਜਵਾਨ ਵਿਚਾਰੇ ਜਿਹੜੇ ਆਲੇ ਦੁਆਲੇ ਚੋਂ ਲੱਭਦੇ ਫਿਰਦੇ ਆ ਵੀ ਕੋਈ ਸਾਨੂੰ ਵੋਟ ਆਸਰਾ ਮਿਲੇ, ਕਿਉਂਕਿ ਸਟੇਟ ਦਾ ਪੁਲਿਸ ਦਾ ਡਰ ਬੜਾ, ਦਹਿਸ਼ਤ ਬੜੀ ਹੈ। ਜਦੋਂ ਉਹ ਨੌਜਵਾਨ ਆਲੇ ਦੁਆਲੇ ਚੋਂ ਲੱਭਦੇ ਫਿਰਦੇ ਹੁੰਦੇ ਆ, ਉਦੋਂ ਆ ਵਿਦਵਾਨ, ਆ ਚਿੰਤਕ, ਆ ਬੁੱਧੀਜੀਵੀ ਪਤਾ ਨਹੀਂ ਕਿਹੜੀਆਂ ਖੁੱਡਾਂ 'ਚ ਬੜੇ ਹੁੰਦੇ ਆ, ਜਿਹੜੇ ਕਹਿੰਦੇ ਹੁੰਦੇ ਨੇ ਇਹੋ ਜਿਹੇ ਨੌਜਵਾਨਾਂ ਨੂੰ ਇਹ ਸ਼ਰਾਰਤੀ ਅਨਸਰ ਨੇ। ਸ਼ਰਾਰਤੀ ਅਨਸਰ ਦੱਸਣ ਵਾਲੇ, ਮਾਹੌਲ ਖਰਾਬ ਦੱਸਣ ਵਾਲੇ ਇਹ ਲੋਕ ਉਦੋਂ ਕਿਸੇ ਥਾਣੇਦਾਰ ਦੀ ਅੱਖ 'ਚ ਪਾ ਕੇ ਅੱਖ ਗੱਲ ਕਰਨ ਤਾਂ ਕਿ ਭਾਈ ਇਹਦੇ ਬੱਚੇ ਦਾ ਕਸੂਰ ਕੀ ਆ, ਕੀ ਹੋ ਕੀ ਗਿਆ। ਇੱਕ ਪਾਸੇ ਭਾਰਤ ਦਾ ਸੰਵਿਧਾਨ ਪਿੱਟਦਾ ਕਿ ਹਰ ਇੱਕ ਮਨੁੱਖ ਨੂੰ ਆਪਦੇ ਵਿਚਾਰ ਲਿਖ ਕੇ ਜਾਂ ਬੋਲ ਕੇ ਪੇਸ਼ ਕਰਨ ਦੀ ਆਜ਼ਾਦੀ ਹੈ। ਇੱਥੋਂ ਤੱਕ ਕਿ ਖਾਲਿਸਤਾਨ ਬਾਰੇ ਵੀ ਸਪਸ਼ਟਤਾ ਦੇ ਨਾਲ ਅਦਾਲਤਾਂ ਦੇ ਆਰਡਰ ਨੇ ਕਿ ਤੁਸੀਂ ਆਪਦੇ ਵਿਚਾਰ ਲਿਖ ਕੇ ਬੋਲ ਕੇ ਪੇਸ਼ ਕਰ ਸਕਦੇ। ਇੱਥੋਂ ਤੱਕ ਗੱਲ ਲਿਖੀ ਗਈ ਆ ਵੀ ਜੇਕਰ ਕਿਸੇ ਮਸਲੇ ਵਿੱਚ ਕਿਸੇ ਨੇ ਚੱਕਲਾ ਧਰਲਾ ਵਾਲੀ, ਖੜਕੇ ਦੜਕੇ ਵਾਲੀ ਗੱਲ ਵੀ ਲਿਖਤੀ, ਜਿੰਨਾ ਟਾਈਮ ਐਕਸ਼ਨ ਨਹੀਂ ਕੀਤਾ ਉਹਨਾਂ ਟਾਈਮ ਕੁਛ ਨਹੀਂ ਉਹਨੂੰ ਕਿਹਾ ਸੁਣਿਆ ਜਾ ਸਕਦਾ। ਕੀਤਾ ਥੋੜ੍ਹੀ ਆ ਕੁਛ। ਜਿਵੇਂ ਪਰਸੋਂ ਚੌਥੇ ਜਿਹੜਾ ਮਸਲਾ ਫਗਵਾੜੇ ਦੇ ਗੁਰਦੁਆਰੇ 'ਚ ਬਣਿਆ, ਉਹਦੇ ਬਾਰੇ ਸਾਰੇ ਹੀ ਕਹੀ ਜਾਂਦੇ ਆ ਕਿ ਜੀ ਚਲੋ ਬੇਅਦਬੀ ਕਰਨ ਆਇਆ ਹੋਣਾ, ਕੀਤੀ ਤਾਂ ਨਹੀਂ। ਮਤਲਬ ਇਹ ਬੰਦੇ ਉਹ ਨੇ ਜਦੋਂ ਇਹਨਾਂ ਦੀ ਭੈਣ ਨਾਲ ਕੋਈ ਰੇਪ ਕਰਨ ਆਊ ਉਦੋਂ ਉਹਨੂੰ ਕਹਿਣਗੇ ਵੀ ਚਲੋ ਕਰਨ ਆਇਆ ਸੀ, ਕੀਤੀ ਤਾਂ ਨਹੀਂ। ਉਦੋਂ ਤਾਂ ਇਹਨਾਂ ਨੇ ਹੋਰ ਤਰੀਕੇ ਨਾਲ ਵਿਹਾਰ ਕਰਨਾ, ਉਦੋਂ ਤਾਂ ਕਹਿਣਾ ਵੀ ਸਾਡੀ ਦੇਹਲੀ ਟੱਪਿਆ ਕਿਵੇਂ, ਕਹਿਣਾ ਵੀ ਚਾਹੀਦਾ। ਪਰ ਜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਗਈ ਤਾਂ ਉੱਥੇ ਦਲੀਲਾਂ ਲੱਭ ਗਈਆਂ।
ਆਖੇ ਜੀ ਇਹ ਤੋਂ ਹੋਰ ਦੋਸ਼ੀ ਲੱਭਣੇ ਚਾਹੀਦੇ ਸੀ। ਪਹਿਲੋਂ ਜਿਹੜੇ ਆਪਾਂ ਇੰਨੇ ਜ਼ਿਆਦਾ ਫੜ ਕੇ ਥਾਣਿਆਂ 'ਚ ਦਿੱਤੇ ਆ, ਉਹਨਾਂ ਵਿੱਚੋਂ ਕਿੰਨਿਆਂ ਕੁ ਦੇ ਆਲੇ ਦੁਆਲੇ ਮੈਂ ਗਰੰਟੀ ਦਿੰਦਾ, ਲੈ ਕੇ ਦਿੰਦਾ, ਜਿਹਨੇ ਵੀ ਜਿੱਥੇ ਵੀ ਕੋਈ ਗੱਲ ਕਰਨੀ ਆ ਕਰ ਸਕਦਾ ਵੀ ਕਿਹੜੇ ਮਾਮਲੇ ਵਿੱਚ ਪੁਲਿਸ ਨੇ ਉਲਟਾ, ਪੁਲਿਸ ਤਾਂ ਪਹਿਲੀ ਹੋਈ ਕੰਮ ਇਹ ਕਰਦੀ ਆ ਵੀ ਜਿਹੜਾ FIR ਕੱਟਦੀ ਆ ਉਹਦੇ 'ਚ ਹੀ ਲਿਖ ਦਿੰਦੇ ਆ ਵੀ ਮੈਂਟਲੀ ਤੌਰ ਤੇ ਅਪਸੈਟ ਆ, ਦੋਸ਼ੀ ਦੀ ਛੇਤੀ ਤੋਂ ਛੇਤੀ ਜ਼ਮਾਨਤ ਕਰਾਉਣੀ। ਉਹ ਥਾਣੇਦਾਰ ਨੂੰ ਫਿਕਰ ਪਿਆ ਹੁੰਦਾ ਵੀ ਛੇਤੀ ਜ਼ਮਾਨਤ ਕਰਾਉਣੀ, ਫਿਰ ਉਹਦੀ ਬੇਲ ਕਰਾਉਣੀ ਆ। ਜਿੰਨੇ ਬੇਅਦਬੀ ਦੇ ਪਾਪੀ ਫੜੇ ਆ ਉਹ ਸਾਰੇ ਆਮ ਲੋਕਾਂ ਨੇ ਫੜੇ ਆ ਤੇ ਸਾਰਿਆਂ ਨੂੰ ਅਦਾਲਤਾਂ ਨੇ ਬੜੀ ਮੌਜ ਨਾਲ, ਕਿਸੇ ਨੂੰ 10 ਦਿਨੀ, ਕਿਸੇ ਨੂੰ 15 ਦਿਨੀ ਜ਼ਮਾਨਤ ਦਿੱਤੀ। ਇਹ ਗੱਲ ਇੱਥੇ ਸਾਡੇ ਕਾਨੂੰਨ ਦੇ ਵਿੱਚ ਜਦੋਂ ਕਿਹਾ ਜਾਂਦਾ ਹੈ ਕਿ ਜੀ ਜੇਕਰ ਕੋਈ ਕਿਸੇ ਬਾਰੇ ਲਿਖ ਦੇਵੇ, ਜਿਵੇਂ ਆ ਡੇਰਾ ਸਰਸਾ ਦਾ ਮੁਖੀ ਆ ਜਿਹੜਾ, ਇਹਨੂੰ ਸੋਧਾ ਲਾਉਣ ਦੀ ਕੋਈ ਗੱਲ ਲਿਖ ਦੇਵੇ, ਅੱਕੇ ਤਾਂ ਪਏ ਆ ਲੋਕ, ਹੋਰ ਕਰਨ ਕੀ, ਜਲੀਲ ਤਾਂ ਹੋ ਰਿਹਾ, ਕੋਈ ਲਿਖ ਸਕਦਾ ਮੁੰਡਾ। ਤੇ ਜਜ਼ਬਾਤੀ ਹੋਏ ਨੇ, ਜੇ ਇੰਨੀ ਗੱਲ ਲਿਖਤੀ ਤਾਂ ਉਹਨੂੰ ਜਦ ਹੀ ਥਾਣੇ 'ਚੋਂ ਫੋਨ ਆ ਜਾਣਾ। ਉਦੋਂ ਫਿਰ ਆ ਜਿਹੜੇ ਆਪਦੇ ਆਪ ਨੂੰ ਸਿਆਣੇ, ਚਿੰਤਕ ਤੇ ਬੁੱਧੀਜੀਵੀ ਸਮਝਦੇ ਆ, ਇਹਨਾਂ ਨੇ ਕਹਿਣਾ ਜੀ ਇਹੋ ਜਿਹੀਆਂ ਗੱਲਾਂ ਨਾਲ ਫਿਰ ਮਾਹੌਲ ਖਰਾਬ ਹੁੰਦਾ ਨਾ। ਹੁਣ ਮਾਹੌਲ ਠੀਕ ਰੱਖਣ ਦੀ ਜ਼ਿੰਮੇਵਾਰੀ ਤਾਂ ਸਿਸਟਮ ਦੀ ਆ, ਸਰਕਾਰ ਦੀ ਆ। ਉਹ ਕਿਉਂ ਲੋਕਾਂ ਨੂੰ ਇਸ ਹਾਲਤ ਤੱਕ ਧੱਕ ਕੇ ਲੈ ਕੇ ਜਾਂਦਾ ਸਿਸਟਮ ਕਿ ਉਹਨਾਂ ਨੂੰ ਲਿਖਣਾ ਪੈ ਜੇ ਕਿ ਇਹੋ ਜਿਹੇ ਨੂੰ ਤਾਂ ਮਾਰ ਦੇਣਾ ਚਾਹੀਦਾ? ਕਿਉਂ ਨਹੀਂ ਇਸ ਮੁਲਕ ਦਾ ਸਿਸਟਮ ਲੋਕਾਂ ਦੇ ਜਜ਼ਬਾਤ ਦੀ ਕਦਰ ਕਰਦਾ? ਬੇਅਦਬੀ ਦੇ ਦੋਸ਼ੀਆਂ ਦੇ ਹੱਕ ਵਿੱਚ ਤੇ ਬੇਅਦਬੀ ਦੇ ਦੋਸ਼ੀਆਂ ਦੇ ਖਿਲਾਫ ਇੱਕ ਨਿੱਕੀ ਜਿਹੀ ਮਹੀਨ ਲਾਈਨ, ਜਦੋਂ ਇਹ ਕਿਹਾ ਜਾ ਰਿਹਾ ਹੁੰਦਾ ਕਿ ਉਹਨੇ ਬੇਅਦਬੀ ਕੀਤੀ ਤਾਂ ਨਹੀਂ, ਤਾਂ ਇੱਕ ਤਰੀਕੇ ਨਾਲ ਆਪਾਂ ਖੁੱਲ੍ਹ ਦੇ ਰਹੇ ਹਾਂ ਤੇ ਜਿੰਨਾ ਟਾਈਮ ਬੇਅਦਬੀ ਕਰਨ ਵਾਲੇ ਹੋਰਨਾਂ ਗੁਰਦੁਆਰਿਆਂ 'ਚ ਜਾ ਕੇ ਇਹੋ ਜਿਹੀਆਂ ਕਰਤੂਤਾਂ ਕਰ ਨਹੀਂ ਲੈਂਦੇ, ਉਹਨਾਂ ਟਾਈਮ ਕੁਛ ਕਿਹੋ ਨਾ, ਜਿਵੇਂ ਇਹ ਹੋਵੇ ਆਪਣੇ ਹੱਥ 'ਚ ਵੀ ਜਦੋਂ ਕੁਛ ਕਰ ਲਿਆ ਫਿਰ ਆਪਾਂ ਪਤਾ ਨਹੀਂ ਕੀ ਤੋਪ ਚਲਾ ਦਿਆਂਗੇ। ਕੀ ਕਰ ਲਿਆ ਇਸ ਤੋਂ ਪਹਿਲਾਂ? ਕਿੰਨੇ ਦੋਸ਼ੀ ਨੇ, ਕਿਹੜੇ ਸਿਸਟਮ ਨੇ ਸਜ਼ਾ ਦਿੱਤੀ? ਧੰਨ ਦੇ ਨੇ ਉਹ ਸੂਰਮੇ ਜਿਹੜੇ ਇਹੋ ਜਿਹੇ ਦੁਸ਼ਟਾਂ ਨੂੰ ਸੋਧਾ ਲਾਉਣ ਮੌਕੇ ਪੂਰੀ ਜ਼ਿੰਮੇਵਾਰੀ ਨਾਲ, ਉਹਨਾਂ ਨੂੰ ਪਤਾ ਹੁੰਦਾ ਕਿ ਸਾਡੇ ਨਾਲ ਕੀ ਵਾਪਰਨਾ, ਪਰ ਉਹ ਫੇਰ ਵੀ ਆਪਦਾ ਫਰਜ਼ ਨਿਭਾਉਂਦੇ। ਜੇ ਆਪਾਂ ਕੁਝ ਨਹੀਂ ਕਰ ਸਕਦੇ ਤਾਂ ਆਪਦੀ ਸਿਆਣਪ ਆਪਦੇ ਘਰ ਰੱਖੀਏ। ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਜੇ ਕਿਤੇ ਇਹ ਸਿਆਣੇ ਆ ਜਿਹੜੀ ਸੋਸ਼ਲ ਮੀਡੀਆ ਵਾਲੀ ਭੜਾਸ ਕੱਢੂ ਫੌਜ ਆ ਨਾ ਜੀ, ਤੇ 1984 ਮੌਕੇ ਦਰਬਾਰ ਸਾਹਿਬ ਦੇ ਫੌਜੀ ਹਮਲੇ ਤੋਂ ਬਾਅਦ ਇਹਨਾਂ ਕੋਲੇ ਆਹੀ ਸੋਸ਼ਲ ਮੀਡੀਆ ਹੁੰਦਾ, ਇਹਨਾਂ ਨੇ ਤਾਂ ਹਰੇਕ ਐਕਸ਼ਨ ਤੋਂ ਪਹਿਲਾਂ ਹੀ ਕਹਾਈ ਪੱਟੀ ਆ ਕਰਨਾ ਸੀ, ਹਾਏ ਇਧਰਾ ਕਾਹਤੋਂ ਮਾਰਤੀ, ਹਾਏ ਵੈਦਿਆ ਕਿਉਂ ਠੋਕਤਾ, ਹਾਏ ਫਲਾਨਾ KPS ਗਿੱਲ ਦੇ ਕਿਉਂ ਮਾਰਨ ਨੂੰ ਫਿਰਦੇ। ਇਹਨਾਂ ਨੇ ਪਿੱਟੀ ਜਾਇਆ, ਆਪ ਕਿਸੇ ਜਹੀ ਨਹੀਂ ਤੇ ਗੱਲ ਕਰਨੋਂ ਰਹੀ ਨਹੀਂ। ਆ ਇਹਨਾਂ ਦਾ ਹਾਲ। ਹੁਣ ਸਾਰੇ ਮੁਲਕ ਦੇ ਵਿੱਚ ਇਸ ਭਾਰਤ ਦੀ ਹਿੰਦੂ ਬਹੁ ਗਿਣਤੀ ਦੇ ਹੱਕ ਵਿੱਚ ਜੋ ਮਾਹੌਲ ਬਣਾਇਆ ਜਾ ਰਿਹਾ, ਉਹਦੇ ਬਾਰੇ ਤਾਂ ਇਹਨਾਂ ਦੇ ਕੋਲੇ ਕੋਈ ਦਿਲ ਦਿਮਾਗ ਦਲੀਲ ਨਹੀਂ। ਜਿਹੜੀ ਗੱਲ ਮਾਈਨੋਰਟੀਜ਼ ਦੇ ਖਿਲਾਫ ਜਾਂਦੀ ਆ, ਜਾਂ ਜਦੋਂ ਸਿੱਖ ਆਪਦੇ ਹੱਕ ਇਨਸਾਫ ਦੀ ਗੱਲ ਕਰਨ, ਉਦੋਂ ਝੰਗਿਆੜਾ ਮਾਰਨ ਲੱਗ ਜਾਂਦੇ ਆ। ਇੱਥੋਂ ਤੱਕ ਕਿ ਪਿਛਲੇ ਲੰਮੇ ਅਰਸੇ ਤੋਂ ਭਾਰਤ ਇੱਥੇ ਸਾਡੇ ਬਹੁਤ ਸਾਰੇ ਮਸਲਿਆਂ ਦੇ ਉੱਤੇ ਇੱਕ ਸੱਜਣ ਬ੍ਰਿਟਿਸ਼ ਸਿੱਖ ਕੌਂਸਲ ਦੇ ਮੁਖੀ ਹੈ ਸਰਦਾਰ ਤਰਸੇਮ ਸਿੰਘ ਦਿਓਲ, ਉਹ ਲੰਡਨ ਤੋਂ, ਬਰਮਿੰਘਮ ਤੋਂ ਇੱਥੇ ਆ ਕੇ ਅੱਡ-ਅੱਡ ਮਸਲਿਆਂ ਦੇ ਉੱਤੇ, ਅੱਡ-ਅੱਡ ਮੌਕਿਆਂ ਦੇ ਉੱਤੇ ਬਹੁਤ ਵਧੀਆ ਜ਼ਿੰਮੇਵਾਰੀ ਨਾਲ ਸੇਵਾ ਕਰਦੇ ਰਹੇ ਭਾਰਤ ਦੀ। ਸ਼ਿਕਲੀਗਰ ਸਿੱਖਾਂ ਦੇ ਬਾਰੇ ਜਾਂ ਸਿੱਖੀ ਦੀ ਚੜ੍ਹਦੀ ਕਲਾ ਵਾਲੇ ਹੋਰ ਕੰਮਾਂ ਵਿੱਚ ਉਹ ਬਹੁਤ ਵਧੀਆ। ਅੱਜ ਉਹਨਾਂ ਦਾ ਵੀਜ਼ਾ ਰੱਦ ਕਰਤਾ ਵੀ ਇਹ ਤਾਂ ਜੀ ਭਾਰਤ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੁੰਦੇ ਆ। ਕੀ ਕਰਦੇ ਆ? ਕੁਛ ਨਹੀਂ ਕਰਦੇ। ਸਾਰੇ ਜਿਹੜੇ ਆਪਦੇ ਆਪ ਨੂੰ ਬਹੁਤੇ ਜ਼ਿਆਦਾ ਵਿਦਵਾਨ ਤੇ ਸਿਆਣੇ ਸਮਝਦੇ ਆ, ਦੇ ਕੇ ਦਲੀਲ ਜਿਹੜੀ ਉਹਨਾਂ ਤੇ ਰੋਕ ਲਾਈ ਆ ਵੀਜ਼ੇ ਤੇ, ਕਰਾ ਦੇਣ ਠੀਕ। ਗੱਲ ਆ ਗਈ ਨਾ ਫਿਰ ਉੱਥੇ
ਸਿੱਖਾਂ ਉੱਤੇ ਸਿੱਖੀ ਉੱਤੇ ਜ਼ੁਲਮ ਹੋ ਜੇ ਉਦੋਂ ਸਾਰੀ ਸਿਆਣਪ ਫੁਰ ਹੋ ਜਾਂਦੀ ਆ, ਤੇ ਜਦੋਂ ਸਟੇਟ ਦਾ ਪੱਖ ਪੂਰਨਾ ਹੋਵੇ ਉਦੋਂ ਬੜੀਆਂ ਗੱਲਾਂ ਫੁਰਦੀਆਂ। ਜਦੋਂ 1990 ਦੇ ਵਿੱਚ ਜੁਝਾਰੂਆਂ ਨੇ ਪੰਜਾਬੀ ਲਾਗੂ ਕਰਾਈ, ਮਿੰਟਾਂ 'ਚ ਪੰਜਾਬੀ ਲਾਗੂ ਹੋ ਗਈ। ਥਾਣਿਆਂ ਵਿੱਚੋਂ ਭੱਜ ਭੱਜ ਕੇ ਥਾਣੇਦਾਰ ਜਾਂਦੇ ਸੀ ਪੇਂਟਰਾਂ ਕੋਲੇ ਵੀ ਸਾਡੇ ਪਹਿਲੋਂ ਥਾਣੇ ਤੇ ਪੰਜਾਬੀ 'ਚ ਲਿਖ ਕੇ ਆ। ਉਸ ਮਾਹੌਲ ਦੇ ਵਿੱਚ ਉਸ ਐਕਸ਼ਨ ਨੂੰ ਜਾਂ ਸਮਾਜ ਸੁਧਾਰ ਲਹਿਰ ਨੂੰ ਆਮ ਲੋਕਾਂ ਨੇ ਹੁਣ ਤੱਕ ਵੀ ਬੜਾ ਵਡਿਆਉਂਦੇ, ਪਰ ਆ ਜਿਹੜੇ ਸਿਆਣੇ ਕਹੇ ਜਾਂਦੇ ਆ ਬੁੱਧੀਜੀਵੀ, ਇਹ ਬੜੇ ਖੰਭੇ ਜਿਹੜੇ ਲੇਖ ਲਿਖਦੇ ਆ ਵੀ ਬਹੁਤ ਮਾੜਾ ਕੀਤਾ ਜੀ, ਧੱਕੇ ਨਾਲ ਥੋਪਿਆ ਗਿਆ ਜੀ। ਆ ਜਿਹੜੇ ਕਾਮਰੇਡਾਂ ਦਾ ਇੱਕ ਨਿਕਲਦਾ ਹੁੰਦਾ ਸੀ ਸੁਰਖ ਰੇਖਾ, ਉਹਦੇ ਚੋਂ ਮੈਂ ਹੁਣ ਤੱਕ ਸਾਂਭ ਕੇ ਰੱਖਿਆ ਹੋਇਆ। ਇਹਨਾਂ ਨੇ ਇੱਕ 25-30 ਪੇਜਾਂ ਦਾ ਬੜਾ ਭੈੜਾ ਜਿਹਾ ਉਹ ਕੱਢਿਆ ਪਰਚਾ ਜਿਹਾ, ਇਹ ਤਾਂ ਜੀ ਫਾਸੀਵਾਦੀ ਸੋਚ ਹੈ ਧੱਕੇ ਨਾਲ। ਤੇ ਇੱਕ ਵਿਚਾਰਾ ਕੇਰਲਾ ਤੋਂ, ਤਾਮਿਲਨਾਡੂ ਤੋਂ, ਕਰਨਾਟਕਾ ਤੋਂ ਉਧਰੋਂ ਸੇਧ ਲੈ ਕੇ ਇੱਥੇ ਚੰਡੀਗੜ੍ਹ 'ਚ ਤੁਰਿਆ ਫਿਰਦਾ, ਪੰਜਾਬ 'ਚ ਲੋਕਾਂ ਨੂੰ ਸਮਝਾਉਂਦਾ, ਧਨੇਸ਼ਵਰ ਰਾਓ ਵੀ ਭਾਈ ਆਪਾਂ ਪੰਜਾਬ ਦੇ ਵਿੱਚ ਪੰਜਾਬੀ ਲਾਗੂ ਕਰੋ। ਕੋਈ ਸੁਣਦਾ ਉਹਦੀ? ਅੱਜ ਇੱਕ ਉਹੋ ਜਿਹਾ ਆਰਡਰ ਆਇਆ ਪੰਜਾਬ ਸਰਕਾਰ ਦਾ ਕਿ ਪੰਜਾਬ ਦੇ ਵਿੱਚ ਜਿੰਨੇ ਸਰਕਾਰੀ ਅਰਧ ਸਰਕਾਰੀ ਜਿਹੜੀਆਂ ਦੁਕਾਨਾਂ ਨੇ ਜਾਂ ਅਦਾਰੇ ਨੇ ਜਾਂ ਸੜਕਾਂ ਤੇ ਵੀ ਹਰ ਥਾਂ ਤੇ ਪੰਜਾਬੀ 'ਚ ਗੁਰਮੁਖੀ 'ਚ ਲਿਖਿਆ ਜਾਊ, ਤੇ ਜਿਹੜਾ ਨਹੀਂ ਇਸ ਆਰਡਰ ਨੂੰ ਮੰਨੂ ਦੁਕਾਨਦਾਰ ਜਾਂ ਕੋਈ ਦਫ਼ਤਰ ਵਾਲਾ, ਉਹਦੇ ਉੱਤੇ ਜੀ ਜੁਰਮਾਨਾ ਕੀਤਾ ਜਾਊ, ਸਖਤੀ ਕੀਤੀ ਜਾਊ, ਬੜਾ ਕੁਝ। ਹੁਣ ਇਹ ਗੱਲ ਜਦੋਂ ਜੁਝਾਰੂਆਂ ਨੇ ਕੀਤੀ ਸੀ, ਜਿਨ੍ਹਾਂ ਨੇ ਉਦੋਂ ਕੀੜੇ ਕੱਢੇ ਸੀ, ਅੱਜ ਉਹ ਫੇਰ ਲੱਗ ਜਾਣਗੇ ਕਿ ਜੀ ਐ ਭਾਸ਼ਾ ਥੋਪ ਵੀ। ਹੁਣ ਤੁਸੀਂ ਮਹਾਰਾਸ਼ਟਰ ਵਿੱਚ ਜਾ ਕੇ ਜਾਂ ਹੋਰ ਨਾ ਸੂਬੇ 'ਚ ਕਰਕੇ ਦਿਖਾਓ ਤਾਂ ਆ ਗੱਲ ਵੀ ਥੋਪਦੇ ਆ, ਉੱਥੇ ਅਗਲੇ ਜੋ ਮਰਜ਼ੀ ਕਰ ਲੈਂਦੇ। ਪਰ ਸਾਡੇ ਇੱਥੇ ਜੇ ਪੰਜਾਬੀ ਬੋਲੀ ਦੇ ਹੱਕ 'ਚ ਕੋਈ ਮੇਰੇ ਵਰਗਾ ਚਾਰ ਗੱਲਾਂ ਕਰੇ, ਕਹਿੰਦੇ ਇਹ ਤਾਂ ਜੀ ਕੱਟੜਪੰਥੀ। ਜੇ ਪੰਜਾਬ ਤੋਂ ਬਾਹਰ ਸੂਬਿਆਂ ਨੇ ਕਾਨੂੰਨ ਬਣਾਏ ਕਿ ਸਾਡੇ ਜੀ ਦੂਜਾ ਸੂਬਿਆਂ ਦਾ ਬੰਦਾ ਕਿ ਜ਼ਮੀਨ ਨਹੀਂ ਖਰੀਦ ਸਕਦਾ, ਕਈ ਸੂਬਿਆਂ ਨੇ ਕਾਨੂੰਨ ਬਣਾਏ ਕਿ ਜੇ ਕਿਸੇ ਨੇ ਦੁਕਾਨ ਤੇ 10 ਮੁੰਡੇ ਰੱਖਣੇ ਆ, 7 ਇੱਥੋਂ ਸਾਡੇ ਸੂਬੇ ਦੇ ਰੱਖਣੇ ਪੈਣਗੇ। ਜੇ ਪੰਜਾਬ ਵਾਲਿਆਂ ਨੇ ਕਿਹਾ ਵੀ ਆਪਾਂ ਵੀ ਬਣਾ ਲਓ, ਨਹੀਂ, ਜਦੋਂ ਫਾਸੀਵਾਦੀ ਸੋਚ ਹੈ। ਹੈਰਾਨ ਪਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਆ ਕਾਹਦੀ ਸਿਆਣਪ ਆ ਜੀ, ਇਹ ਕਿੱਧਰੋਂ ਆਈ ਆ ਸਿਆਣਪ? ਜਦੋਂ ਵੀ ਕੋਈ ਪੰਥ ਤੇ ਪੰਜਾਬ ਦੇ ਉਹੀ ਕਾਨੂੰਨ ਉਹੀ ਗੱਲ, ਜਦੋਂ ਹੋਰਨਾਂ ਸੂਬਿਆਂ ਦੇ ਲੋਕ ਕਰਨ ਕਰਾਉਣ ਤਾਂ ਉਦੋਂ ਚੂੰ ਨਹੀਂ ਕਰਦੇ, ਜਦੋਂ ਪੰਜਾਬ ਦੇ ਲੋਕ ਕਰਦੇ ਆ ਉਦੋਂ ਲੇਰਾ ਮਾਰ ਲੱਗ ਜਾਂਦੇ ਆਪਾਂ। ਫੇਰ ਆ ਗਈ ਨਾ ਗੱਲ ਵੀ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਕਾਹਦੇ ਇਹ ਸਿਆਣੇ ਆ ਜੀ, ਕਾਹਦੀ ਇਹ ਸਿਆਣਪ ਆ? ਜਦੋਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਜਿਵੇਂ ਇਹ ਕਾਨੂੰਨ ਆ ਵੀ ਗੈਰ ਪੰਜਾਬੀ ਜ਼ਮੀਨ ਨਹੀਂ ਖਰੀਦ ਸਕਦੇ, ਬਣਨਾ ਚਾਹੀਦਾ, ਕਰਕੇ ਦੇਖ ਲਓ ਗੱਲ। ਐਵੇਂ ਹੀ ਰਾਖਵਾਂਕਰਨ ਕਿ ਪੰਜਾਬ ਦੇ ਲੋਕਾਂ ਲਈ, ਪੰਜਾਬੀ ਲੋਕਾਂ ਲਈ, ਜਿਨ੍ਹਾਂ ਨੂੰ ਪੰਜਾਬੀ ਆਉਂਦੀ ਆ ਉਹਨਾਂ ਲਈ। ਹੁਣ ਤਾਂ ਆ ਜਿਹੜਾ ਮਾਹੌਲ ਬਣਿਆ ਚਿੱਟੇ ਕਰਕੇ, ਚਿੱਟੇ ਦੇ ਨਸ਼ੇ ਕਰਕੇ ਆਏ ਦਿਨ ਲੋਕ ਮਰਦੇ ਆ, ਮਹਿੰਗਾ ਨਸ਼ਾ, ਘਰਾਂ ਦੇ ਘਰ ਤਬਾਹ ਹੋ ਰਹੇ ਆ। ਦੇਖੋ ਕਮਾਲ ਦੀ ਗੱਲ ਕਿ ਲੋਕ ਆਪ ਕਹਿਣ ਲੱਗੇ ਵੀ ਇੱਥੇ ਫੀਮ ਦੇ, ਭੁੱਕੀ ਦੇ ਡੋਡਿਆਂ ਦੇ ਠੇਕੇ ਖੋਲ ਦੋ ਜੀ, ਬਚ ਜਾਵਾਂਗੇ, ਨਹੀਂ ਮਾਰੇ ਜਾਵਾਂਗੇ। ਦੇਖੋ ਕਿੱਡੀ ਕਹਿਰ ਭਰੀ ਗੱਲ। ਪਰ ਸਿਆਣੇ ਬਿਆਣੇ ਚੰਗੇ ਪੜ੍ਹੇ ਲਿਖੇ ਮਾਪੇ ਆਪ ਹੱਥ ਬੰਨ੍ਹਦੇ ਫਿਰਦੇ ਆ, ਪੰਜਾਬ ਸਰਕਾਰ ਨੂੰ ਬੇਨਤੀਆਂ ਕਰਦੇ ਫਿਰਦੇ ਆ, ਤੇ ਕਹਿੰਦੇ ਕੀ ਆ ਕਿ ਦੇਖੋ ਜੀ ਇਸੇ ਭਾਰਤ ਦੇ ਵਿੱਚ ਜੇ ਯੂਪੀ, ਬਿਹਾਰ, ਮਾਫ ਕਰਨਾ ਆਪਣੇ ਮੱਧ ਪ੍ਰਦੇਸ਼ ਵਿੱਚ ਤੇ ਨਾਲ ਲੱਗਦੇ ਰਾਜਸਥਾਨ ਦੇ ਵਿੱਚ ਜੇ ਫੀਮ ਭੁੱਕੀ ਦੇ ਡੋਡਿਆਂ ਦੇ ਠੇਕੇ ਨੇ ਤਾਂ ਇੱਥੇ ਵੀ ਖੋਲ ਦੋ। ਹਾਲਾਂਕਿ ਇਹ ਗੱਲ ਬੜੀ ਮਾੜੀ ਭੈੜੀ ਆ, ਨਸ਼ਾ ਕੋਈ ਵੀ ਹੋਵੇ ਮਾੜਾ, ਪਰ ਅਗਲਿਆਂ ਦਾ ਤਰਕ, ਅਗਲਿਆਂ ਦਾ ਲੌਜਿਕ ਆ। ਪਰ ਉਹ ਕਹਿੰਦੇ ਜੀ ਨਹੀਂ, ਪੰਜਾਬ ਨੂੰ ਚਿੱਟੇ ਨਾਲ ਮਾਰਨਾ ਤਾਂ ਮਨਜ਼ੂਰ ਆ, ਜਾਂ ਇੱਥੇ ਜਿਹੜੇ ਲੋਕ ਹਰਿਆਣੇ ਤੋਂ, ਰਾਜਸਥਾਨ ਤੋਂ, ਬਾਹਰੋਂ ਕਿਤੋਂ ਲੈ ਕੇ ਆਉਣਗੇ ਉਹਨਾਂ ਤੇ ਪਰਚੇ ਦਰਜ ਕਰਨੇ ਆ, ਉਹ ਤਾਂ ਕਰ ਲਾਂਗੇ, ਪਰ ਅਸੀਂ ਪੰਜਾਬ ਦੇ ਲੋਕਾਂ ਨੂੰ ਕਾਨੂੰਨੀ ਤੌਰ ਤੇ ਇਹ ਚੀਜ਼ ਨਹੀਂ ਦੇਣੀ। ਹੁਣ ਸ਼ਰਾਬ ਜਿਹੜੀ ਆ ਉਹ ਵੀ ਤਾਂ ਨਸ਼ਾ, ਉਹ ਤਾਂ ਇਸੇ ਸਰਕਾਰ ਨੇ ਇੱਥੇ ਧੜਾ ਧੜ ਠੇਕੇ ਖੋਲੇ ਹੋਏ ਨੇ। ਅੱਜ ਇੱਕ ਆਰਡਰ ਸੋਸ਼ਲ ਮੀਡੀਆ ਉੱਤੇ ਚੱਲ ਰਿਹਾ ਜਿਹਦੇ ਵਿੱਚ ਇਹ ਲਿਖਿਆ ਹੋਇਆ ਕਿ 2017 ਤੋਂ ਰਾਜਸਥਾਨ ਦੇ ਵਿੱਚ ਸਰਕਾਰ ਨੇ, ਅਦਾਲਤ ਨੇ ਰੋਕ ਲਾਤੀ ਸੀ, ਪਰ ਹੁਣ ਉਹ ਰੋਕ ਖਤਮ ਕਰ ਦਿੱਤੀ ਗਈ ਆ ਤੇ 15 ਫਰਵਰੀ 2024 ਤੋਂ
2024 ਤੋਂ ਹੁਣ ਉੱਥੇ ਡੋਡਿਆਂ ਦੇ ਠੇਕੇ ਜਿਹੜੇ ਨੇ ਉਹ ਦੁਬਾਰਾ ਚਲਾਏ ਜਾਣਗੇ। ਇਹ ਆਰਡਰ ਸੋਸ਼ਲ ਮੀਡੀਆ ਤੇ ਘੁੰਮ ਰਿਹਾ। ਹੁਣ ਉਹ ਇਸੇ ਭਾਰਤ ਦਾ ਹਿੱਸਾ ਹੈ। ਉੱਥੋਂ ਦੇ ਲੋਕ ਜਿਹੜੇ ਨੇ ਉਹ ਵੀ ਭਾਰਤ ਦੇ ਨਾਗਰਿਕ ਮੰਨੇ ਜਾਂਦੇ ਆ ਤੇ ਪੰਜਾਬ ਦੇ ਲੋਕ ਵੀ ਅਜੇ ਭਾਰਤ ਦੇ ਨਾਗਰਿਕ ਮੰਨੇ ਜਾਂਦੇ। ਪਰ ਇਥੋਂ ਜਿਹੜੇ ਲੋਕ ਨਸ਼ਿਆਂ ਦੇ ਮਕੜ ਜਾਲ 'ਚ ਫਸੇ ਹੋਏ ਨੇ, ਜਿਨ੍ਹਾਂ ਨੂੰ ਲੱਗਦਾ ਕਿ ਚਿੱਟੇ ਨੇ ਸਾਨੂੰ ਤਬਾਹ ਕਰ ਦੇਣਾ, ਉਹ ਜਦੋਂ ਪਿੱਟਦੇ ਆ ਕਿ ਇੱਥੇ ਫੀਮ ਦੇ ਡੋਡਿਆਂ ਦੇ ਠੇਕੇ ਖੋਲ ਦੋ, ਕੋਈ ਸੁਣਵਾਈ ਨਹੀਂ। ਚਲੋ ਇਹ ਗੱਲ ਨਸ਼ਾ ਤਾਂ ਮਾੜਾ ਹੀ ਆ, ਇਹਦੇ ਨਾਲ ਨਸ਼ੇ ਨੇ ਤਾਂ ਚੰਗਾ ਤਾਂ ਕੋਈ ਵਾਪਰਨਾ ਨਹੀਂ, ਪਰ ਇੱਥੇ ਇਹ ਕਹਿੰਦੇ ਨਹੀਂ ਬਿਲਕੁਲ ਨਹੀਂ। ਤੇ ਬਾਹਰ ਹੁਣ ਕੋਈ ਵੀ ਕਾਨੂੰਨ ਆ, ਜਾਣੀ ਕਿ ਇਹ ਵੀ ਇੱਕ ਕਾਨੂੰਨ ਬਣਦੀ ਗੱਲ ਆ, ਗੈਰ ਪੰਜਾਬੀਆਂ ਨੂੰ ਜ਼ਮੀਨ ਜਾਂ ਹੋਰ ਬਾਕੀ ਭਾਰਤ ਜਦੋਂ ਬਣ ਸਕਦੇ ਆ ਤੇ ਇੱਥੇ ਕਾਹਤੋਂ ਨਹੀਂ ਬਣ ਸਕਦੇ ਕਾਨੂੰਨ। ਤੇ ਜਿਹੜੇ ਮੈਂ ਗੱਲ ਕਰਦਾ ਵੀ ਜਦੋਂ ਇਸ ਤਰੀਕੇ ਨਾਲ ਧੱਕਾ ਹੁੰਦਾ, ਜਦੋਂ ਧੱਕ ਕੇ ਕੰਧ ਨਾਲ ਲਾਇਆ ਜਾਂਦਾ ਲੋਕਾਂ ਨੂੰ, ਉਸ ਟਾਈਮ ਨਿਰਾਸ਼ਾ 'ਚ ਆਏ ਹੋਏ ਲੋਕ ਜਾਂ ਜਿਸ ਸੰਘਰਸ਼ ਨੂੰ, ਜਿਸ ਨਿਸ਼ਾਨੇ ਨੂੰ ਪ੍ਰਣਾਏ ਹੋਏ ਲੋਕ ਜਦੋਂ ਆਪਦੇ ਮਸਲੇ ਦਾ ਕੋਈ ਹੱਲ ਨਹੀਂ ਦੇਖਦੇ ਤੇ ਜਾਂ 1984 ਵਾਂਗੂ ਜਦੋਂ ਕਹਿਰ ਵਾਪਰ ਜਾਂਦਾ ਤਾਂ ਲੋਕਾਂ ਨੂੰ ਲੱਗਦਾ ਕਿ ਹੁਣ ਹੱਥ 'ਚ ਹਥਿਆਰ ਲੈ ਬਿਨਾਂ ਗੁਜ਼ਾਰਾ ਨਹੀਂ। ਉਦੋਂ ਬਾਅਦ ਵਿੱਚ ਫਿਰ ਲੇਖ ਲਿਖਣੇ, ਖੰਭੇ ਜੱਡੇ ਗੱਲਾਂ ਮਾਰਨੀਆਂ ਕਿ ਜੀ ਮਾਹੌਲ ਖਰਾਬ ਕਰਦੇ ਆ ਜੀ, ਇਹ ਤਾਂ ਜੀ ਐਕਸਟ੍ਰੀਮਿਸਟ ਨੇ। ਭਾਈ ਕਿਸੇ ਦਾ ਜੀ ਨਹੀਂ ਕਰਦਾ ਰਾਤਾਂ ਕਮਾਦਾਂ 'ਚ ਕੱਟਣ ਨੂੰ, ਕਿਸੇ ਦਾ ਜੀ ਨਹੀਂ ਕਰਦਾ ਚੱਡੇ ਪੜਵਾਉਣ ਨੂੰ, ਮਾਵਾਂ ਧੀਆਂ ਭੈਣਾਂ ਨੰਗੀਆਂ ਕਰਵਾਉਣ ਨੂੰ। ਇਹ ਹਰਖ ਦਾ ਮਾਰਿਆ ਬੰਦਾ ਨਰਕ ਨੂੰ ਜਾਂਦਾ ਜਿਵੇਂ, ਇਹ ਕੋਈ ਸੌਖਾ ਰਾਹ ਨਹੀਂ ਹੈਗਾ। ਇਹ ਸੂਲਾਂ ਦੀ ਸੇਜ ਉੱਤੇ ਹਰ ਪਲ ਸੂਲੀ ਉੱਤੇ ਚੜੇ ਰਹਿਣ ਵਾਲੀ ਲਾਈਫ ਹੁੰਦੀ। ਧੰਨ ਨੇ ਉਹ ਸੂਰਮੇ ਜਿਹੜੇ ਸਿੱਖ ਕੌਮ ਦੇ ਹੱਕ ਤੇ ਇਨਸਾਫ ਦੀ ਗੱਲ ਕਰਦੇ ਆ। ਦੁਰਫਟੇ ਮੂੰਹ ਉਹਨਾਂ ਲੋਕਾਂ ਦੇ ਜਿਨ੍ਹਾਂ ਦੀ ਸਾਰੀ ਸਿਆਣਪ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤਦੀ ਆ ਤੇ ਭਾਰਤੀ ਸਟੇਟ ਦਾ ਸਿੱਖਾਂ ਉੱਤੇ ਜੋ ਜ਼ਬਰ ਚੱਲ ਰਿਹਾ, ਕੁਹਾੜਾ ਚੱਲ ਰਿਹਾ, ਉਹਨੂੰ ਮਜ਼ਬੂਤ ਕਰਦੀ ਹੈ। ਇਹ ਕਾਹਦੀ ਸਿਆਣਪ ਆ ਜਿਹੜੀ ਦੁਸ਼ਟ ਨੂੰ ਮਜ਼ਬੂਤ ਕਰਦੀ ਆ, ਜ਼ਾਲਮ ਨੂੰ ਮਜ਼ਬੂਤ ਕਰਦੀ ਆ, ਪਾਪੀ ਨੂੰ ਮਜ਼ਬੂਤ ਕਰਦੀ ਆ। ਪਰ ਜਿਹੜੇ ਉਹਦੇ ਜ਼ੁਲਮ ਦਾ ਵਿਰੋਧ ਕਰਦੇ ਆ, ਜਿਹੜੇ ਲੋਕਾਈ ਲਈ, ਮਨੁੱਖਤਾ ਲਈ ਲੜਦੇ ਮਰਦੇ ਆ, ਉਹਨਾਂ ਦਾ ਪੱਖ ਕਮਜ਼ੋਰ ਕਰਦੀ ਆ, ਉਹਨਾਂ ਦੇ ਬਾਰੇ ਲੋਕਾਂ ਦੇ ਦਿਲ ਦਿਮਾਗ ਵਿੱਚ ਪਾਉਂਦੀ ਹੈ। ਤੇ ਧੰਨ ਦੀ ਗੱਲ ਇਹ ਆ ਕਿ ਸਾਡੀ ਕੌਮ ਅੱਜ ਇਸੇ ਗੱਲ ਤੇ ਕੁਝ ਫਖਰ ਵੀ ਕਰਨ ਲੱਗ ਪਈ ਕਿ ਜੀ ਕਿਤੇ ਨੁਕਸਾਨ ਨਾ ਹੋ ਜਾਵੇ। ਜਿਵੇਂ ਭਾਈ ਧਿਆਨ ਸਿੰਘ ਮੰਡ ਕਹਿੰਦੇ ਹੁੰਦੇ ਆ ਕਿ ਮੈਂ ਉੱਥੇ ਕੋਈ ਬੰਦਾ ਨਹੀਂ ਮਰਨ ਦਿੱਤਾ। ਭਾਈ ਜਦੋਂ 1900 ਮਾਫ ਕਰਨਾ ਆਪਾਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਦੇਖਦੇ ਆ ਤਾਂ ਕਿੰਨੇ ਥਾਵਾਂ ਤੇ ਸਿੱਖਾਂ ਨੂੰ ਜੰਗਾਂ ਯੁੱਧਾਂ ਵਿੱਚ ਲੜਨਾ ਮਰਨਾ ਪਿਆ। ਕੀ ਉਹ ਸਾਰਾ ਕੁਝ ਫਿਰ ਜਿਹੜਾ ਖੂਨ ਡੁੱਲਿਆ ਸਾਡਾ ਉਹ ਗਲਤ ਹੈ? ਹੱਕ ਤੇ ਇਨਸਾਫ ਲਈ ਲੜਨਾ ਮਰਨਾ ਗਲਤ ਨਹੀਂ ਹੁੰਦਾ। ਬਿਮਾਰ ਪੈ ਕੇ ਮੰਜੇ ਤੇ ਐਕਸੀਡੈਂਟ ਨਾਲ ਮਰ ਜਾਣਾ, ਜਾਂ ਜਿਵੇਂ ਭਾਈ ਸਤਵੰਤ ਸਿੰਘ ਨੇ, ਭਾਈ ਬੇਅੰਤ ਸਿੰਘ ਨੇ, ਭਾਈ ਕੇਰ ਸਿੰਘ ਨੇ, ਭਾਈ ਜਿੰਦੇ ਸੁੱਖੇ ਨੇ, ਜਾਂ ਜਿਵੇਂ ਹੁਣ ਵੀ ਇਸ ਵੇਲੇ ਬਹੁਤ ਸਾਰੇ ਸੂਰਮੇ ਕੌਮ ਲਈ ਲੜ ਰਹੇ ਨੇ, ਉਹ ਲੜਾਈ ਵਿੱਚ ਲੜਨ ਦਾ, ਮਰਨ ਦਾ, ਕੌਮ ਲਈ, ਲੋਕਾਂ ਲਈ ਆਪਦੇ ਆਪ ਨੂੰ ਕੁਰਬਾਨ ਕਰ ਦੇਣ ਦਾ ਜਿਹੜਾ ਜਜ਼ਬਾ, ਉਹਦੀ ਬਾਤ ਹੀ ਕੁਛ ਵੱਖਰੀ ਹੁੰਦੀ ਹੈ। ਹੱਥ ਬੰਨ ਕੇ ਬੇਨਤੀ ਆ ਜਿਹੜੇ ਆਪਦੇ ਆਪ ਨੂੰ ਬਹੁਤ ਚਾਤਰ, ਸਿਆਣੇ, ਸੂਝਵਾਨ, ਬੁੱਧੀਜੀਵੀ ਸਮਝਦੇ ਆ, ਸਟੇਟ ਦੇ ਖਿਲਾਫ, ਜ਼ੁਲਮ ਦੇ ਖਿਲਾਫ, ਜ਼ਾਲਮ ਦੇ ਖਿਲਾਫ, ਜ਼ਬਰ ਦੇ ਖਿਲਾਫ ਬੋਲਣ ਦੀ ਜੁਰਤ ਕਰੋ। ਜਿਹੜੇ ਲੋਕ ਵਿਕਟਮ ਨੇ, ਜਿਹੜੇ ਪੀੜਤ ਆ, ਜਿਹੜੇ ਦੁਖੀ ਨੇ, ਜਿਹੜੇ ਸਤਾਏ ਹੋਏ ਨੇ ਇਸ ਨਿਜ਼ਾਮ ਦੇ, ਉਹਨਾਂ ਦੇ ਖਿਲਾਫ ਬਹਾਨੇ ਬਣਾ ਕੇ ਮਾਹੌਲ ਸਿਰਜਣ ਵਾਲੀ ਇਹ ਰੀਤ ਚੰਗੀ ਨਹੀਂ। ਜੇ ਜੁਰਤ ਵਾ, ਜੇ ਹਿੰਮਤ ਆ ਤਾਂ ਉਸ ਸਿਸਟਮ ਨੂੰ ਨੰਗਾ ਕਰੋ ਜਿਹੜਾ ਗੁਰਮੀਤ ਰਾਮ ਰਹੀਮ ਡੇਰਾ ਸਰਸਾ ਦੇ ਮੁਖੀ ਤੇ ਮਿਹਰਬਾਨ ਤੇ ਸਿੱਖ ਨੌਜਵਾਨਾਂ ਦਾ ਲਹੂ ਪੀ ਰਿਹਾ। ਸੋ ਇੱਥੇ ਸਮਾਪਤੀ ਆ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।